अस्सलाम वालेकुम नाज़रीन, टी टाइम में खुश आमदीद। कैसे हैं आप? सब ठीक ठाक है? शुक्र। मेरे पास दानिशबाज फैसल फरीद और मैं आपकी खिदमत में हाजिर हैं। इको गल पहले मैं करनी है छोटी जी नाज़रीन, उस तो बाद तुसी अपने अपने सफ़र ते खैर खरीयत नाल मंजिल तक पहुँचो। दो गल्लां करनियां ने असी कि नाज़रीन सच्ची गल ये है हक सच दी कि असी कख नहीं कर रहे। ए शो तो पहले असी गल शुरू कर रहे थे, कख नहीं कर रहे, ना कोई स्क्रिप्ट ते मेहनत ना कोई गलबात, ये साडी ना अहली है। ਇਹਦੇ ਬਾਵਜੂਦ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ, ਇਹਦੇ ਬਾਵਜੂਦ ਤੁਸੀਂ ਸਾਨੂੰ ਪਸੰਦ ਕਰ ਰਹੇ ਹੋ। ਸੱਚੀ ਗੱਲ ਜਿਹੜੀ ਉਹ ਇਹ ਆ, ਇਹ ਨਹੀਂ ਕਿ ਵੀ ਅਸੀਂ ਬਹੁਤ ਕੋਈ ਪਤਾ ਨਹੀਂ ਕੀ ਕਰ ਰਹੇ ਹਾਂ ਤੇ ਜੀ ਇਸ ਤੋਂ ਨਾ ਕੱਖ ਨਹੀਂ ਕਰ ਰਹੇ, ਸਿਰਫ ਤੁਹਾਡਾ ਪਿਆਰ ਆ ਬਸ। ਉਸਤਾਦ ਜੀ ਗੱਲ ਦੱਸੋ ਉਸਤਾਦ ਜੀ, ਕੱਲਾ ਕੱਲਾ ਪੁੱਛੋ ਉਸਤਾਦ ਜੀ। ਆਟੋ ਸਕ੍ਰਿਪਟਡ ਅਸੀਂ ਕੰਮ ਕਰਨੇ ਆ, ਜਿਹੜਾ ਪਾਕਿਸਤਾਨ ਦੀਆਂ ਪੁਰਾਣੀਆਂ ਫਿਲਮਾਂ 'ਚ ਮੁਨੱਵਰ ਜ਼ਰੀਫ ਸਾਹਿਬ ਜਾਂ ਅਲੀ ਜਾਜ਼ ਸਾਹਿਬ ਜਾਂ ਨੰਨਾ ਮੋਟਾ ਸਾਹਿਬ, ਉਹ ਵੀ ਤੇ ਆਟੋ ਸਕ੍ਰਿਪਟਡ ਕੰਮ ਕਰਦੇ ਨਹੀਂ 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 ਸਕ੍ਰਿਪਟ ਹੁੰਦਾ ਸੀ, ਲੇਕਿਨ ਉਹਨਾਂ ਦੀ ਗੱਲ ਜਿਹੜੀ ਫਿਲਮ ਬਦੀ ਮੈਂ ਤੁਹਾਨੂੰ ਦੱਸਦਾ ਨਾ ਯਾਰ, ਮੈਂ ਤੁਹਾਨੂੰ ਦੱਸਦਾ ਉਹ ਫਿਲਮ ਆ ਕਰੈਕਟਰ ਆ। ਉਹਨਾਂ ਨੂੰ ਪਤਾ ਸੀ ਉਹ ਖਿਲਾੜੀ ਮੰਝੇ ਹੋਏ ਖਿਲਾੜੀ ਸੀ, ਉਹਨਾਂ ਨੂੰ ਪਤਾ ਸੀ ਮੈਂ ਗੱਲ ਕਰਨੀ ਆ ਤੇ ਗੱਲ ਲੈਣੀ ਆ। ਸਾਡੇ ਕੋਲ ਨਹੀਂ ਸੀ ਓਵਰਲੈਪ ਆ ਪਿਛਲੇ 5-6 ਹੋ ਗਏ ਖਾ ਕਰੈਕਟਰ, ਹਰ ਇਹਦੀ ਹਰ ਗੱਲ ਤੋਂ ਬਾਅਦ ਗੱਲ, ਹਰ ਗੱਲ ਤੋਂ ਬਾਅਦ ਹਰ ਗੱਲ ਤੋਂ ਬਾਅਦ ਬੜਾ ਖਾਂਦੇ ਮੇਰਾ। ਉਹ ਨਹੀਂ ਸੀ ਇਸ ਤਰ੍ਹਾਂ, ਉਹ ਸਕ੍ਰਿਪਟ ਹੁੰਦਾ ਸੀ, ਲਿਖਿਆ ਵੀ ਹੁੰਦਾ ਸੀ, ਵਿੱਚ ਕਿਤੇ 50% ਸਕ੍ਰਿਪਟ ਹੁੰਦਾ, ਸਾਡਾ ਤੇ 120% ਹੀ ਨਹੀਂ ਹੁੰਦਾ। ਉਸਤਾਦ ਜੀ ਮੰਜੇ ਹੋਏ ਦਾ ਕੀ ਮਤਲਬ ਹੈ? ਯਾਰ ਇੱਕ ਹੁੰਦਾ ਮੰਜੇ ਹੋਏ, ਇੱਕ ਬਿਸਤਰੇ ਹੋਏ। ਓਏ ਮੰਜੇ ਹੋਏ, ਮੰਜੇ ਹੋਏ ਦਾ ਕੀ ਮਤਲਬ ਯਾਰ? ਮੰਜੇ ਹੋਏ ਉਹ ਬੰਦਾ ਮੁਰਗੇ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਨਹੀਂ 40 ਰੁਪਏ ਦੇ ਮੰਜੇ ਦੇ ਦੇ। ਆਹੋ ਆ ਨਾ ਮੁਰਗੇ ਵਾਲੇ ਕੋ ਜਾ ਕੇ ਨਾ ਤੇ 5-6 ਪੰਜੇ ਲਿਆ ਕੇ ਨਾ ਮੁਰਗੇ ਦੇ ਤੇ ਘਰ ਘਿਓ ਦੇ ਵਿੱਚ ਰੱਖ ਕੇ ਬੈਠਾ। ਮੈਂ ਕਿਹਾ ਫੈਸਲ ਇਹ ਕੀ? ਕਹਿੰਦਾ ਉਸਤਾਦ ਜੀ ਪੰਜੇ ਘਿਓ ਚ। ਉਸਤਾਦ ਜੀ ਮੈਨੂੰ ਮਤਲਬ ਨਹੀਂ ਦੱਸਦੇ ਯਾਰ ਤੁਸੀਂ। ਮੈਂ ਮਤਲਬ ਇਹਦਾ ਕੋਈ ਨਹੀਂ ਯਾਰ। ਇੱਕ ਮੰਜੇ ਹੋਏ ਮੈਨੂੰ ਈਮੇਲ ਆ ਰਹੀ ਹੈ ਕਾਫੀ ਜ਼ਿਆਦਾ, ਇੱਕ ਗਾਣੇ ਦੀ ਫਰਮਾਇਸ਼, ਬੜਾ ਸੁਸਤ ਜਿਹਾ ਬੜਾ ਸੌਫਟ ਜਿਹਾ ਮੁਕੇਸ਼ ਸਾਹਿਬ ਦਾ ਗਾਣਾ, ਉਹ ਇੱਕ 27 ਅੰਤਰਾ ਬਸ 2 ਮਿੰਟ ਸੁਣ ਲਓ। ਉਹ ਭਾਈ ਨੇ ਬੜੀ ਫਰਮਾਇਸ਼ ਕੀਤੀ ਹੈ ਆਪਣੇ ਚੜ੍ਹਦੇ ਪੰਜਾਬ ਚੋਂ। ਤੇ ਮੈਨੂੰ ਨਹੀਂ ਦੱਸਣਾ ਕਿ ਮੰਜੇ ਹੋਏ ਦਾ ਆ ਮਤਲਬ ਹੈ। ਮੰਜੇ ਯਾਰ ਵੱਡੇ ਮੰਜੇ, ਇੱਕ ਛੋਟੀ ਮੰਜੀ ਉਸਤਾਦ ਜੀ ਮੈਨੂੰ ਦੱਸ ਲੈਣ ਦਿਓ। ਛੋਟੀ ਮੰਜੀ ਹੁੰਦੀ ਨਾ, ਉਹਦੇ ਤੇ 3-4 ਬੰਦੇ ਬਿੰਦੇ, ਜਿਹੜੇ ਦੇ 30-40 ਬੰਦੇ ਬਹਿ ਜਾਣ, ਉਹ ਮੰਜੇ ਹੋਏ। ਜਿਹੜੇ ਤੇ ਇੱਕ ਬੈਠੇ ਉਹ ਪੀੜੀ ਹੁੰਦੀ। ਲਓ ਜੀ ਭਾਈ ਤੁਹਾਡੀ ਉਹਦਾ ਨਾਮ ਪਤਾ ਨਹੀਂ ਕੀ, ਮੈਨੂੰ ਭੁੱਲ ਗਿਆ। ਚਲੋ ਖੈਰ। जिन्हें हम भूल ना चाहे वो अक्सर याद आते हैं। बुरा हो इस मोहब्बत का, बुरा हो इस मोहब्बत का, वो क्यों कर याद आते हैं। जिन्हें हम भूलना चाहे वो अक्सर याद आते हैं। भुलाए किस तरह उनको, कभी पीती उन आँखों से, कभी पीती उन आँखों से। छलक जाते हैं जब आंसू, छलक जाते हैं जब आंसू, वो सागर याद आते हैं। जिन्हें हम भूलना चाहें वो अक्सर याद आते हैं। किसी के सुर्ख लब थे, याद ये की लो मचलती थी, दिए की लो मचलती थी। जहाँ की थी कभी पूजा, जहाँ की थी कभी पूजा, वो मंदिर याद आते हैं। जिन्हें हम भूलना चाहें वो अक्सर याद आते हैं। की तकलीफ है? की गल है? ਕਿਉਂ ਕੀਰਨੇ ਪਾਈ ਜਾਂਦੇ ਆ? ਉਸਤਾਦ ਜੀ ਇਹ ਕਿਉਂ ਕਰ ਵਿੱਚ ਲਫ਼ਜ਼ ਆਇਆ, ਇਹਦਾ ਕੀ ਮਤਲਬ ਹੈ?
क्यों ਜਦੋਂ कर ਤੈਨੂੰ ਮਤਲਬ ਦਾ ਨਹੀਂ ਪਤਾ ਤੇ ਹੱਥ ਕਿਲੋ ਕੱਢੀ ਜਾਂਦਾ। वो तो भूलना चाहे वो मैंने ताया जी याद आ गए सी उस्ताद जी। ਸ਼ੁਕਰ ਆ ਪੁਣੀ ਯਾਦ ਰਿਸ਼ਤਾ ਆਇਆ। ਬਦਲ ਗਿਆ ਹੁਣ। उस्ताद जी ਇਹਦਾ ਮਤਲਬ ਦੱਸਣਾ ਕਿਉਂ ਕਰਦਾ ਕੀ ਮਤਲਬ ਹੈ क्यों याद आते हैं? ਤੇ ਹੁੰਗਮ ਦਾ ਕੀ ਮਤਲਬ ਉਸਤਾਦ ਜੀ? ਇੱਕ ਮੈਂ ਗਾਣਾ ਸੁਣਿਆ ਸੀ, हुंगम ਹੁੰਗਮ ਭੁਲਾਣੇ ਕੋ। हुंगम बुलाने को नहीं ओ यार, वो पता कितना हुआ? मुझे पीने का शौक नहीं, पीता हूँ गम भुला। ते ओ हुण कहंदा हूँ गम भुलाने को की? ਉਸਤਾਦ ਜੀ ਹੁੰਗਮ ਵਿੱਚ ਆਂਦਾ ओ पीता हूँ गम भुलाने को। ਬਸ ਹੁੰਗਮ ਇਹਦਾ ਮਤਲਬ ਕੀ ਆ? ਜਿੱਦਾਂ ਇਸ ਟਾਈਮ ਤੋਂ ਸਾਡੇ ਤੇ ਕੰਮ ਹੁਣ ਗਾ हाँ ओए हूँ गम ਉਸਤਾਦ ਜੀ ਦਾ ਮਤਲਬ ਵੀ ਤੇ ਕੋਈ ਹੋਣਾ ਵਾ ਨਾ ਯਾਰ। ਫਰੀਦ ਮੈਂ ਉਸਤਾਦ ਜੀ ਆ, ਮੈਂ ਹਰ ਗੱਲ ਉਸਤਾਦ ਨੂੰ ਟੀਚਰ ਨੂੰ ਪੁੱਛੀ ਦੀ ਆ। ਹੁੰਗਮ ਦਾ ਕੀ ਮਤਲਬ ਉਸਤਾਦ ਜੀ? ਮੈਨੂੰ ਇਹਦਾ ਮਤਲਬ ਦੱਸ ਦਿਓ ਤੁਸੀਂ। मैं तुम दसन ते दिया ਹੁੰਗਮ ਕੀ कि पीता हूँ गम भुलाने को, ਆ? हूँ गम भुलाने को। नहीं। पीता भी पिछला, पीता हूँ गम ਨਹੀਂ ਨਹੀਂ ਪੀਤਾ ਹੂੰ गम। ਹੁੰਗਮ हाँ पीता हूँ गम। ਹੁੰਗਮ ਹੈ। ਹੂੰ ਲੈਦਾ ਵਾ ਗਮ ਲੈਦਾ ਕੀ ਤਕਲੀਫ ਆ? ਤੂੰ ਕਿਉਂ ਲੈ ਕੇ ਆਉਣਾ ਰੋਜ਼ ਨਾਲ? ਮੈਂ ਕਿੰਨੀ ਵਾਰੀ ਕਿਹਾ ਵਾ ਕਿ ਘਰੋਂ ਤੈਨੂੰ ਕਹਿੰਦਾ ਘਰ ਛੱਡ ਕੇ ਆਇਆ ਕਰ। ਉਹਦੀ ਹਲੇ ਨਹੀਂ ਉਮਰ ਹੈਗੀ 4 ਬੰਦਿਆਂ 'ਚ ਬਹਿਣ ਦੀ। ਉਸਤਾਦ ਜੀ ਪਤਾ ਗੱਲ ਅੱਛਾ ਕੀ ਉਸਤਾਦ ਜੀ ਤੁਸੀਂ ਦੱਸੋ, ਤੁਸੀਂ ਜਿਹੜੀ ਗੱਲ ਕੀਤੀ ਸਟਾਰਟ ਤੋਂ ਕਿ ਅਸੀਂ ਕਰਨੇ ਆ ਫਿਲਬਦੀ ਕੰਮ, ਤੁਸੀਂ ਦੱਸੋ ਇਹ ਗਲਤ ਕਰਨੇ ਅਸੀਂ? ਲੋਕਾਂ ਨਾਲੋਂ ਅੱਛਾ ਨਹੀਂ ਕਰਨ ਦੇ? ਨਹੀਂ ਸਹੀ ਕਰਦੇ ਨਹੀਂ, ਇਹ ਲੋਕਾਂ ਨਾਲੋਂ ਅੱਛਾ ਬਰੋ, ਸਾਰੇ ਹੀ ਬਹੁਤ ਅੱਛਾ ਕਰ ਰਹੇ ਆ। ਸਾਰੇ ਨਹੀਂ ਮੇਰਾ ਮਤਲਬ ਇਹ ਕੁਛ ਤੇ ਬਹੁਤ ਹੀ ਅੱਛਾ ਕਰ ਰਹੇ ਆ। ਉਸਤਾਦ ਜੀ ਵੈਸੇ ਹੀ ਹੈ ਨਾ, ਇਹ ਫਿਰਕੇਬਾਜ਼ੀ ਬਹੁਤ ਫਲਾਣਾ। ਪਤਾ ਕੀ ਗੱਲ ਉਸਤਾਦ ਜੀ, ਮੇਰੇ ਨਾਲ ਹੋਇਆ ਫਰਾਡ। ਫਿਰਕੇਬਾਜ਼ੀ ਕਿਹੜੀ ਹੁੰਦੀ? ਪਤਾ ਕੀ ਗੱਲ? ਤਫਰਕਾ। ਉਸਤਾਦ ਜੀ ਤਫਰਕੇ ਦਾ ਮਤਲਬ ਕੀ ਹੁੰਦਾ? ਫਰਕ ਪਾਉਣਾ। ਫਿਰਕੇਬਾਜ਼ੀ ਹੋਰ ਹੁੰਦੀ ਹੈ। ਉਸਤਾਦ ਜੀ ਫਿਰਕੇਬਾਜ਼ੀ ਇਹ ਅੱਛਾ ਗੱਲ ਦੱਸ ਕੀ ਆ? ਉਸਤਾਦ ਜੀ ਫਰਾਡ ਨਾ ਮੇਰੇ ਨਾਲ ਹੋ ਗਿਆ। ਫਰਾਡ ਆਹੋ ਉਸਤਾਦ ਜੀ। ਕੀ? ਉਸਤਾਦ ਜੀ ਸਟੋਰੀ ਜ਼ਰਾ ਲੰਬੀ ਹੈ, ਜ਼ਰਾ ਤਸੱਲੀ ਦੇ ਨਾਲ ਨਾ, ਲਓ ਜੀ ਭਾਜੀ, ਮਾਫੀ ਦੇ ਨਾਲ। ਅਹਿਮਦ ਫਰਾਡ ਸਾਹਿਬ ਹੁਣੇ ਤੁਹਾਨੂੰ ਦੱਸਣਗੇ। ਉਸਤਾਦ ਜੀ ਕਸਮ ਵਾਲੀ ਗੱਲ ਹੈ ਜੀ, ਸੱਚਾ ਵਾਕਿਆ ਹਾਂਜੀ ਮੇਰੇ ਨਾਲ ਹੋਇਆ। ਕੀ? ਉਸਤਾਦ ਜੀ ਦੁਨੀਆ ਦਾ ਯਾਰ ਹਰ ਵਾਕਿਆ ਤੇਰੇ ਨਾਲ ਹੋਇਆ, ਤੂੰ ਕਾਸਮ ਅਲੀ ਸ਼ਾਹ ਤੇ ਨਹੀਂ? ਉਹਦੇ ਨਾਲ ਵੀ ਹੋਏ ਆ? ਉਹ ਭਾਵੇਂ ਨਾ ਹਰ ਵਾਕਿਆ ਹੀ ਮੇਰੇ ਨਾਲ ਇੰਜ ਹੋਇਆ। ਪਤਾ ਕੀ ਗੱਲ? ਉਹ ਜਿਹੜਾ ਸਪੀਕਰ ਆ YouTube ਤੇ? ਉਸਤਾਦ ਜੀ ਪਤਾ ਕੀ ਗੱਲ, ਹਮੇਸ਼ਾ ਵਾਕਿਏ ਮਾਸੂਮਾਂ ਨਾਲ ਹੀ ਹੁੰਦੇ ਆ। ਹਾਂ ਤੇ ਤੇਰੇ ਨਾਲ ਕਿਉਂ ਹੋ ਰਹੇ ਫਿਰ? ਉਸਤਾਦ ਜੀ ਮੇਰਾ ਇੱਕ ਦੋਸਤ, ਮੇਰਾ ਦੋਸਤ ਕਿੰਨੇ ਮਹੀਨੇ ਬਾਅਦ ਮੈਨੂੰ ਮਿਲਿਆ। ਡੇਲੀ ਮਿਲਦਾ ਸੀ, ਆਰਫ ਚਾਹ ਕੋ ਚਾਹ ਪੀਂਦੇ ਸੀ ਉਸਤਾਦ ਜੀ ਅਸੀਂ। ਉਸਤਾਦ ਜੀ ਉਸ ਕਰੈਕਟਰ ਨੇ ਕੀ ਹਰਕਤ ਕੀਤੀ, ਤੁਸੀਂ ਦਿਲ ਕਰੇ ਛਿੱਤਰ ਮਾਰੋ ਉਹਦੇ। ਮੈਂ ਕੋ ਮਾਰਾ ਦੋਸਤ ਤੇਰਾ ਮਿਲਦਾ ਤੈਨੂੰ ਸੀ, ਮੈਂ ਕਾ ਤੋਂ ਛਿੱਤਰ ਮਾਰਾਂ? ਉਸਤਾਦ ਜੀ ਉਹਨੇ ਮੈਨੂੰ ਇਮੋਸ਼ਨਲ ਬਲੈਕਮੇਲ ਕੀਤਾ। ਆਇਆ ਮੇਰੇ ਕੋਲ ਕਹਿੰਦਾ ਯਾਰ ਫੈਸਲੇ ਯਾਰ ਜ਼ਿੰਦਗੀ ਵਿੱਚ ਤੈਨੂੰ ਮੈਂ ਪਹਿਲੀ ਵਾਰੀ ਕੰਮ ਗਿਆ ਵਾ, ਮੈਂ ਨਾ ਇੱਕ ਬੰਦੇ ਨਾਲ ਤੈਨੂੰ ਮਿਲਾਣਾ ਵਾ ਤੇ ਕੋਸ਼ਿਸ਼ ਕਰੀ ਜਾਨੀ ਸਾਹਿਬ ਨੂੰ ਮਿਲਾਇਆ। ਮੈਂ ਕਿਹਾ ਯਾਰ ਜਾਨੀ ਸਾਹਿਬ ਤੇ ਬਾਹਰ ਆ, ਮੈਂ ਹਾਜ਼ਰ ਆ। ਉਸਤਾਦ ਜੀ ਉਹ ਕਰੈਕਟਰ ਘਰ ਆਇਆ, ਮੈਂ ਸਵੇਰ ਨੂੰ ਕਿਹਾ ਆਪਣੇ ਬੇਟੇ ਨੂੰ, ਮੈਂ ਕਿਹਾ ਚਾਚੂ ਨੂੰ ਅੰਦਰ ਲੈ ਆ। ਕਹਿੰਦਾ ਉਹ ਨਹੀਂ ਆ ਰਹੇ। ਮੈਂ ਬਾਹਰ ਗਿਆ, ਮੈਂ ਕਿਹਾ ਅੰਦਰ ਆ। ਤੇ ਉਸਤਾਦ ਜੀ ਉਹ ਨਾ ਰੋਣ ਲੱਗ ਪਿਆ, ਇਮੋਸ਼ਨਲ ਜਿਹਾ ਹੋ ਗਿਆ। ਕਹਿੰਦਾ ਯਾਰ ਫੈਸਲ ਮੈਂ ਅਰਸੇ ਬਾਅਦ ਆਣਾ ਤੇ ਮੈਂ ਕਿਸ ਮੂੰਹ ਦੇ ਨਾਲ ਆਵਾਂ ਅੰਦਰ? ਹੈ ਭਰਜਾਈ ਆਪਣੀ ਨੂੰ ਮਿਲਣਾ, ਮੇਰੇ ਭਤੀਜੇ ਭਤੀਜੀਆਂ ਕੀ ਸੋਚਣਗੇ ਕਿ ਚਾਚੂ ਆਏ ਆ ਤੇ ਫੈਸਲ ਮੇਰੇ ਕੋਲ ਕੁਛ ਨਹੀਂ ਹੈਗਾ। ਯਾਰ ਮੇਰੀ ਇੱਜ਼ਤ ਰੱਖ। ਪਾਇਆ ਵਾਪਸ ਗਿਆ ਵਾ, ਉਹਨੇ 5 ਕਿਲੋ ਸੇਬ ਲਏ ਨੇ। ਨਹੀਂ 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 5 ਕਿਲੋ ਸੇਬ ਲੈ ਕੇ ਜਦੋਂ ਘਰ ਦੇ ਅੰਦਰ ਵੜਿਆ ਨਾ, ਉਹਨੇ ਘਰ ਦੇਖਿਆ 3 ਕਿਲੋ ਮੋੜ ਆਇਆ। 2 ਕਿਲੋ ਕਹਿੰਦਾ 2 ਕਿਲੋ ਨਹੀਂ ਨਹੀਂ ਉਸਤਾਦ ਜੀ, ਉਹ ਸੇਬ ਮੋੜ ਕੇ ਫੁੱਲੀਆਂ ਲੈ ਆ। ਉਸਤਾਦ ਜੀ ਮੇਰੀ ਗੱਲ ਤੇ ਸੁਣ ਲਓ ਪੂਰੀ। ਉਸਤਾਦ ਜੀ ਉਹ ਰੋਣ ਲੱਗ ਪਿਆ ਤੇ ਮੈਂ ਕਿਹਾ ਯਾਰ ਕੋਈ ਨਹੀਂ, ਮਾੜਾ ਚੰਗਾ ਟਾਈਮ ਆਉਂਦਾ, ਤੂੰ ਆ ਮੈਂ ਨਹਾਣਾ ਵਾ ਤੇ ਨਹਾ ਕੇ ਚੱਲਦੇ ਆ। ਉਹ ਮੈਨੂੰ ਕਹਿੰਦਾ ਯਾ ਫੈਸਲੇ ਆ ਤੇ ਫਿਰ ਮੇਰੀ ਇੱਜ਼ਤ ਰੱਖ ਲੈ ਵੀਰੇ, ਮੈਂ ਭਤੀਜੇ ਭਤੂਜੀਆਂ ਨੂੰ ਪੈਸੇ ਦੇਣੇ ਆ, ਮੇਰੇ ਕੋਲ ਹੈ ਨਹੀਂ ਯਾਰ। ਸਮਝ ਆ ਰਹੀ ਤੈਨੂੰ ਗੱਲ ਦੀ? ਇਹ ਇੱਕ ਬੰਦਾ ਸੀ, ਉਹਨੇ ਕਿਹਾ ਜੀ ਮੈਨੂੰ ਜਾਨੀ ਭਾਈ ਨਾਲ ਮਿਲਾ ਦੇ। ਉਸ ਤੋਂ ਬਾਅਦ ਉਹ ਘਰ ਆਇਆ, ਉਹਨੂੰ ਮੈਂ ਕਿਹਾ ਅੰਦਰ ਆ ਜਾ। ਉਸਤਾਦ ਜੀ ਮੇਰਾ ਦੋਸਤ ਸੀਗਾ। ਕੋਈ ਗੱਲ ਦੀ ਸਮਝ ਆ ਰਹੀ ਤੈਨੂੰ? ਗਰਾਊਂਡ ਬਣਾ ਇੱਥੇ ਤੇਰਾ ਰੋਣਾ ਬੰਦਾ, ਤੂੰ ਮੇਰਾ ਗਾਣਾ ਸੁਣ ਕੇ ਰੋਈ ਜਾਂਦਾ। ਤੁਹਾਡੇ ਗਾਣੇ 'ਚ ਤੇ ਬਹੁਤ ਉਸਤਾਦ ਜੀ ਮੇਰਾ ਦੋਸਤ ਸੀਗਾ, ਉਹਨੇ ਕਿਸੇ ਨਾਲ ਮਿਲਾਣਾ ਸੀ ਮੈਨੂੰ। ਉਹ ਘਰ ਆਇਆ ਮੇਰੇ ਕੋਲ, ਮੈਨੂੰ ਕਹਿੰਦਾ ਮੇਰੀ ਇੱਜ਼ਤ ਰੱਖ ਲੈ, ਤੇਰੇ ਕੋਲ ਜੇ ਪੈਸੇ ਹੈ ਵਾ ਮੈਨੂੰ ਦੇ ਦੇ, ਮੈਂ ਤੈਨੂੰ ਦੇ ਦਾਂਗਾ ਕਿ ਭਤੀਜੇ ਭਤੀਜੀਆਂ ਦੇ ਦੇ। ਅੱਖਾਂ ਬੰਦ ਨੇ ਫੁੱਲ। ਅੱਛਾ ਉਸਤਾਦ ਜੀ ਕਹਿੰਦਾ ਮੈਂ ਤੈਨੂੰ ਪੈਸੇ, ਮੈਂ ਕਿਹਾ ਯਾਰ ਭਤੀਜੇ ਭਤੂਜੀਆਂ ਨੂੰ ਕਿਉਂ ਦੇਣੇ? ਕਹਿੰਦਾ ਯਾਰ ਮੈਂ ਪਹਿਲੀ ਵਾਰੀ ਘਰ ਆਣਾ ਵਾ। ਮੈਂ ਉਸਤਾਦ ਜੀ ਕਸਮ ਵਾਲੀ ਗੱਲ, ਮੇਰੇ ਕੋਲ 5000 ਰੁਪਈਆ। ਮੈਂ ਕਿਹਾ ਤੂੰ ਭਤੀਜੇ ਭਤੂਜੀਆਂ ਨਹੀਂ ਦੇਣੇ ਤੇ ਇਹ ਤੂੰ ਮੈਨੂੰ ਦੇਣੇ, ਉਹਨਾਂ ਦੇ ਸਾਹਮਣੇ ਗਿਆ ਮੇਰੇ ਵੱਲੋਂ ਬੱਚਿਆਂ ਨੂੰ ਦੇ ਨਹੀਂ। ਅੱਛਾ ਠੀਕ ਹੈ, ਤੂੰ ਆਪਣੇ ਕੋਲੋਂ ਦਿੱਤੇ ਕਿ ਮੈਂ ਆਪਣੇ ਤੇਰੀ ਇੱਜ਼ਤ ਰਹਿ ਜਾਏਗੀ, ਮੇਰੇ ਘਰ ਇੱਜ਼ਤ ਰਹਿ ਜਾਏਗੀ। ਤੇ ਬੇਗਮ ਦੀ ਜਣਾ ਸਾਲਗਿਰਾ ਵੀ ਲੰਘ ਕੇ ਗਈ ਸੀਗੀ। ਅੱਛਾ ਠੀਕ ਹੈ ਉਸਤਾਦ ਜੀ, ਉਹ ਕਹਿੰਦਾ ਯਾਰ ਮੇਰੇ ਕੋਲ ਨਾ 300 ਰੁਪਈਆ ਹੈ ਵਾ ਫੈਸਲ, ਮੈਂ ਨਾ ਮਠਿਆਈ ਲੈ ਆਵਾਂ, ਮੈਨੂੰ ਚਾਬੀ ਦੇ ਗੱਡੀ ਦੀ।
ਤੇ ਤੂੰ ਨਹਾ ਲੈ ਫਰੈਸ਼ ਹੋ ਜਲਦੀ। ਉਸਤਾਦ ਜੀ ਮੈਂ ਕਿਹਾ ਅੱਛਾ, ਮੈਂ ਉਹਨੂੰ 5000 ਰੁਪਏ ਦਿੱਤਾ, ਉਹ ਗੱਡੀ ਦੀ ਚਾਬੀ ਲੈ ਗਿਆ ਮਠਿਆਈ ਲੈਣ, ਤੇ ਮੈਂ ਨਹਾ ਨੂੰ ਕੇ ਬਾਹਰ, ਯਾਨੀ ਕਿ ਮੈਂ ਨਹਾਤਾ ਵਾਂ, ਨਹਾ ਨੂੰ ਕੇ ਮੈਂ ਬੈਠਾ ਵਾਂ, ਤੇ ਮੇਰਾ ਬੇਟਾ ਆਇਆ, ਕਹਿੰਦਾ ਪਾਪਾ ਚਾਚੂ ਮੋਟਰਸਾਈਕਲ ਦੀ ਚਾਬੀ ਫੜਾ ਗਏ ਆ। ਤੇ 5000 ਲੈ ਗਿਆ, ਆਇਆ ਹੀ ਨਹੀਂ। ਆਇਆ ਹੀ ਨਹੀਂ। 2 ਮਹੀਨੇ ਹੋ ਗਏ ਉਸਤਾਦ ਜੀ, ਉਹਦਾ ਚਿਹਰਾ ਨਹੀਂ ਮੈਂ ਵੇਖਿਆ। ਤੂੰ ਇਹ ਗੱਲ ਕਰਦਾ? ਭਾਈ ਜਾਜ਼ ਕੈਸਰ ਇੱਥੇ ਬੈਠੇ, ਮੈਂ ਕਿਹਾ ਭਾਜੀ ਆਪਣੇ ਕਿਸੇ ਸ਼ਾਗਿਰਦ ਦਾ ਵਾਕਿਆ ਸੁਣਾਓ ਮਜ਼ੇਦਾਰ। ਤੇ ਕਹਿੰਦੇ ਯਾਰ ਕੀ ਯਾਦ ਕਰਾਤਾ ਈ। ਇੱਕ ਵਾਰੀ ਕਹਿੰਦੇ ਮੈਂ ਘਰ ਦੇ ਬਾਹਰ ਮੰਜੀ ਤੇ ਬੈਠਾ, ਤੇ ਮੈਂ ਦੇਖ ਰਿਹਾ ਗਲੀ ਦੀ ਸਾਹਮਣੇ ਨਾ ਇੱਕ ਬੰਦਾ ਕੋਣੀਆਂ ਦੇ ਪਾਰ ਆ ਰਿਹਾ। ਮੇਰਾ ਸ਼ਾਗਿਰਦ ਇੰਜ ਆ ਰਿਹਾ ਕੋਣੀਆਂ ਤੋਂ ਪਾਰ ਤੋਂ ਮਾਰਾ, ਬਹਿ ਕੇ ਬੜੇ ਅਦਬ ਨਾਲ ਝੁਕ ਕੇ, ਤੇ ਕਹਿੰਦੇ ਇੰਜ ਪੂਰਾ ਇੰਜ ਆਇਆ, ਤੇ ਆ ਕੇ ਤੇ ਇੱਥੇ ਕਰਕੇ ਆ ਕੇ ਝੁਕ ਗਿਆ, ਝੁਕ ਕੇ ਥੱਲੇ ਮੇਰੇ ਪੈਰਾਂ ਨੂੰ ਹੱਥ ਲਾ ਕੇ ਕਹਿੰਦਾ ਉਸਤਾਦ ਜੀ, ਕਹਿੰਦੇ ਮੈਂ ਕਿਹਾ ਆ ਬਈ। ਤੇ ਹੁਣ ਕਹਿੰਦੇ ਮੇਰੀ ਨਾ ਦਵਾਈ ਮੁੱਕੀ ਸੀ, ਤੇ ਉਹਨੂੰ ਮੈਂ 200 ਰੁਪਇਆ ਫੜਾਇਆ, ਤੇ 200 ਰੁਪਇਆ ਫੜਾ ਕੇ ਮੈਂ ਕਿਹਾ ਛੱਡ ਪਹਿਲੇ ਆ ਦਵਾਈ ਲੈ ਗਿਆ, ਆ ਪਰਚੀ ਤੇ ਦਵਾਈ ਲੈ ਗਿਆ। ਤੇ ਉਹ ਕੰਡ ਨਹੀਂ ਉਹਨੇ ਮੇਰੇ ਹੱਲ ਕੀਤੀ, ਉਂਝ ਹੀ ਪਿੱਛੇ ਨੂੰ ਗਿਆ, ਬੈਕ ਰਿਵਰਸ ਅਦਬ ਚ, ਉਂਝ ਹੀ ਪਿੱਛੇ ਜਾ ਕੇ ਇੰਜ ਕਰਕੇ ਗਲੀ ਇੰਜ ਨੂੰ ਹੋ ਗਿਆ। ਮੈਂ ਕਿਹਾ ਫਿਰ 2 ਸਾਲ ਹੋ ਗਏ ਵਾਪਸ ਨਹੀਂ ਆਇਆ। ਕੀ ਅਦਬ ਆ ਉਸਤਾਦ ਜੀ ਹੁਣ ਨਾ ਤੋਬਾ ਦਾ ਮੁਕਾਮ ਅਦਬ। ਹੁਣ ਉਸਤਾਦ ਜੀ ਦੇਖੋ ਮਾਸ਼ਾਅੱਲਾ, ਤੁਹਾਨੂੰ ਪਤਾ ਯਾਰਾਂ ਦੋਸਤਾਂ ਚ ਸਭ ਗੱਡੀ 'ਚ ਜਾ ਰਹੇ ਮੈਂ, ਤੇ ਮੈਨੂੰ ਕਹਿੰਦੇ ਓਏ ਆ ਰੋਕ। ਮੈਂ ਕਿਹਾ ਹਾਂਜੀ। ਆ ਇੱਕ ਪੀਸ ਲੈ, ਲੈਗ ਪੀਸ। ਅੱਛਾ, ਆ ਲੈ ਪੈਸੇ। ਮੈਂ ਕਿਹਾ ਰਹਿਣ ਦਿਓ ਭਾਜੀ ਪੈਸੇ, ਫਿਰ 2 ਲੈ ਲਈ। ਇਹ ਕੱਪੜੇ ਲਈ ਵੀ ਲੈ ਯਾਰ ਉਸਤਾਦ ਜੀ ਬਹੁਤ ਮਜ਼ੇਦਾਰ ਚੀਜ਼। ਵਾਜੀ ਵਾਲੀ ਗੱਲ ਸੁਣਾਣਾ, ਜਿਹੜੀ ਉਹ ਵਾਜਾ ਜਿਹੜਾ ਉਹਨੇ ਲੈ ਕੇ ਮੂੰਗਫਲੀ ਲੈਣ ਗਏ ਨਾ ਭਾਈ ਜਾਜ਼ ਕੈਸਰ, ਬਹੁਤ ਬੱਚਿਆਂ ਦੀ ਤਬੀਅਤ ਵੀ ਸੀ ਉਹਨਾਂ ਦੀ। ਆਏ ਹਾਏ ਹਾਏ। ਉਹ ਪਤਾ ਨਹੀਂ ਮੂੰਗਫਲੀ ਲੈਣ ਰੁਕੇ ਸੀ, ਹਾਂਜੀ ਕੋਈ ਚੀਜ਼ ਲੈਣ ਰੁਕੇ, ਤੇ ਉਹਨੂੰ ਕਹਿੰਦੇ ਉਹ ਜਵਾਨਾ 5 ਰੁਪਏ ਦੀ ਮੂੰਗਫਲੀ ਦੇ ਦੇ। ਉਹ ਕਹਿੰਦਾ ਉਹ ਭਾਈ 5 ਰੁਪਏ ਦੀ ਨਹੀਂ ਆਉਣੀ, 5 ਰੁਪਏ ਦੀ ਨਹੀਂ ਆਉਂਦੀ ਮੂੰਗਫਲੀ। ਅੱਛਾ 1 ਕਰੋੜ ਰੁਪਏ ਦੀ ਮੂੰਗਫਲੀ। ਯਾਰ ਹੁਣ ਉਸਤਾਦ ਜੀ ਐਦਾਂ ਹੀ ਨਾ ਮੈਨੂੰ ਉਹਨਾਂ ਨੇ ਹਾਰਮੋਨੀਅਮ ਲੈ ਕੇ ਦਿੱਤਾ, ਵਜਾਉਣ ਵਾਲਾ ਹਾਰਮੋਨੀਅਮ। ਕਿੰਨੇ ਦਾ? 50,000 ਦਾ ਕਿ 60 50 55,000 ਦਾ ਲੈ ਕੇ ਦਿੱਤਾ। ਹੁਣ ਜਿਹਦੇ ਕੋਲ ਲੈ ਕੇ ਦਿੱਤਾ ਉਹ ਵੀ ਬੰਦਾ ਇੱਥੇ ਬੈਠਾ, ਇੱਥੇ ਸੋਫੇ ਲੱਗੇ ਹੁੰਦੇ ਸੀ ਨਾ, ਇੱਕ ਇਸ ਦਰਮਿਆਨ 'ਚ ਭਾਈ ਜਾਜ਼ ਕੈਸਰ ਬੈਠੇ, ਇੱਧਰ ਮੈਂ ਬੈਠਾ, ਇੱਧਰ ਉਹ ਬਾਜੇ ਜਿਹਨੇ ਵੇਚਿਆ ਉਹ ਬੈਠਾ। ਮੈਨੂੰ ਕਹਿੰਦੇ ਲਿਆ ਵੀ 1000 ਰੁਪਇਆ ਤੂੰ ਦੇ ਦੇ ਕਮਿਸ਼ਨ, 1000 ਰੁਪਇਆ ਤੂੰ ਦੇ ਦੇ। ਅੱਛਾ ਹੁਣ ਮੈਂ ਉਹਨੇ 1000 ਰੁਪਇਆ ਫੜਾਇਆ। ਮੈਂ ਕਿਹਾ ਭਾਜੀ ਮੈਂ ਤੇ ਅੱਗੇ 55 ਦਿੱਤਾ ਵਾ, ਉਹਨੇ 55 ਲਿਆ ਵਾ, ਉਹਦੇ ਕੋਲ ਲਵੋ 1000। ਕਹਿੰਦੇ ਤੇਰੇ ਕੋਲ ਕਿਉਂ ਨਹੀਂ ਲੈਣਾ? ਮੈਂ ਕਿਹਾ ਮੇਰੇ ਕੋਲ ਕਾਹਦਾ ਲੈਣਾ ਵਾ? ਕਹਿੰਦੇ ਤੈਨੂੰ ਮੈਂ 80,000 ਵਾਲਾ ਵਾਜਾ 55 ਦਾ ਨਹੀਂ ਲੈ ਕੇ ਦਿੱਤਾ। ਮੈਂ ਕਿਹਾ ਸਹੀ ਆ, ਤੇ ਮੈਂ ਕਿਹਾ ਉਹਦੇ ਕੋਲ ਕਾਹਦਾ ਲੈਣਾ? ਕਹਿੰਦੇ ਉਹਦਾ ਮੈਂ 25,000 ਵਾਲਾ 55 ਦਾ ਨਹੀਂ ਮੁਕਾਇਆ। ਅਸੀਂ ਦੋਵੇਂ ਨਾਲ ਬੈਠੇ। ਉਸਤਾਦ ਜੀ ਮੇਰੇ ਪਰਸ ਚੋਂ ਨਾ 2000 ਰੁਪਇਆ ਨਿਕਲਿਆ ਕਦੋਂ? ਪਰਸੋਂ। ਅੱਛਾ ਸਿਰਫ ਮੈਂ ਤੇ ਫਰੀਦ ਸੀਗੇ ਇੱਥੇ, ਹੋਰ ਇੱਥੋਂ ਕੋਈ ਦਫ਼ਤਰੋਂ? ਨਹੀਂ। ਹਾਂਜੀ ਤੂੰ ਤੇ ਫਰੀਦ ਸੀ ਇਕੱਲੇ? ਹਾਂਜੀ, ਮੈਂ ਇਹਨੂੰ ਚੋਰ ਨਹੀਂ ਕਹਿੰਦਾ, ਭਰਾ ਹੈ ਮੇਰਾ ਨਿੱਕਾ, ਲੇਕਿਨ 2000 ਕਿਹੜੀ ਗੱਲ ਕਰਦੇ ਆ? ਉਹ ਕਿਤੇ ਉਹ ਤੈਨੂੰ ਕਿਹੜਾ ਕਹਿ ਰਿਹਾ? ਅੱਛਾ ਠੀਕ ਹੈ ਨਾ, ਕਿਉਂਕਿ ਫਿਰ ਮੈਨੂੰ ਕਹਿੰਦਾ ਪੀਸ ਪੂਸ ਖਾਣਾ ਵਾ। ਮੈਂ ਕਿਹਾ ਨਹੀਂ ਯਾਰ, ਤੈਨੂੰ ਇੱਥੇ ਸ਼ੱਕ ਆ? ਨਹੀਂ ਉਸਤਾਦ ਜੀ ਇਹਨੂੰ ਨਹੀਂ ਮੈਂ ਚੋਰ ਕਹਿੰਦਾ, ਉਸਤਾਦ ਜੀ ਇਹ ਫਰੀਦ ਨਹੀਂ ਇੰਜ ਕਰ ਸਕਦਾ। ਅੱਛਾ ਸਿਰਫ ਮੈਂ ਤੇ ਆਇਆ ਵਾ ਯਾਰ, ਹੋਰ ਕੋਈ ਬੰਦਾ ਹੀ ਨਹੀਂ ਆਇਆ, ਨਾ ਕੋਈ ਬੰਦਾ ਆਜ਼ਾਦ। 2000 ਗਾਇਬ ਆ ਮੇਰਾ ਪਰਸ ਚੋਂ। ਹੋਰ ਇੱਥੇ ਕੋਈ ਵੀ ਨਹੀਂ ਨਹੀਂ ਸੀ? ਉਸਤਾਦ ਜੀ ਫਰੀਦ ਤੋਂ ਮੈਂ ਤੇ ਫਰੀਦ ਸਿਰਫ 2 ਜਣੇ ਸੀਗੇ। ਨਹੀਂ ਫਰੀਦ ਨੂੰ ਮੈਂ ਜਾਣਦਾ ਵਾਂ, ਫਰੀਦ ਭੁੱਖਾ ਮਰ ਜਾਏਗਾ, ਇਦਾਂ ਦਾ ਕੰਮ ਕਰਕੇ ਮੰਨਦਾ ਨਹੀਂ ਹੁੰਦਾ। ਨਹੀਂ ਜਿਹੜਾ ਵੀ ਪਤਾ ਕੀ ਗੱਲ, ਤੁਸੀਂ ਮਜ਼ਾਕ ਕਰ ਰਹਾ ਹੂੰ ਭਾਈ, ਭਾਈ ਮੇਰੀ ਗੱਲ ਮਜ਼ਾਕ ਕਰ ਰਹਾ ਉਹ ਯਾਰ ਤੂੰ ਮੈਨੂੰ ਕਹਿਣ ਡਿਆ ਵੀ ਫਰੀਦ ਤੇ ਅੱਛਾ ਹੁਣ ਤੂੰ ਕਿਸੇ ਬੰਨੇ ਲਾ ਨਾ। ਬੰਨੇ ਉਸਤਾਦ ਜੀ ਮੈਂ ਕੀ ਲਾਵਾਂ? ਮਿਹਰਬਾਨੀ ਹੈ, ਮੈਂ ਕਿਸੇ ਨੂੰ ਚੋਰ ਨਹੀਂ ਕਹਿੰਦਾ, ਜਿਹਦੇ ਕੋਲ ਹੈ ਦੇ ਦੇਵੇ। ਜਿਹਦੇ ਕੋਲ ਫਰੀਦ ਤੇ ਤੈਨੂੰ ਸ਼ੱਕ ਤਾਂ ਨਹੀਂ? ਨਹੀਂ ਉਸਤਾਦ ਜੀ ਮੈਂ ਫਰੀਦ ਏਦਾਂ ਦਾ ਨਹੀਂ? ਨਹੀਂ ਚੋਰ ਨਹੀਂ ਮੈਂ ਉਹਨੂੰ ਤੇ ਹੈ ਕੌਣ ਸੀ ਕੋਲ? ਸਿਰਫ ਮੈਂ ਤੇ ਆਇਆ ਹੀ। ਤੇ ਇਹਦੇ ਤੇ 1% ਵੀ ਤੈਨੂੰ ਨਹੀਂ ਉਸਤਾਦ ਜੀ ਇੱਥੇ ਮੈਂ ਸ਼ੱਕ ਨਹੀਂ ਕਰ ਸਕਦਾ, ਭਰਾ ਹੈ ਨਿੱਕਾ ਮੇਰਾ। ਬਟੂਆ ਪਿਆ ਇਹਦੇ ਲਈ ਸਾਈਡ ਤੇ ਸੀ? ਤੂੰ ਸ਼ੱਕ ਕਰ ਲੈ ਫੈਸਲ, ਤੂੰ ਤੇਰੀ ਮਿਹਰਬਾਨੀ, ਤੂੰ ਸ਼ੱਕ ਕਰ ਲੈ। ਅੱਛਾ ਓਏ ਦੇਖੋ ਉਹ ਤੇਰੇ ਤੇ ਉਹ ਯਾਰ ਇਹ ਕਿਹੜੀ ਗੱਲ ਕਰਨ ਦੇ ਉਸਤਾਦ ਜੀ? ਉਹ ਕਹੀ ਜਾਣ ਡਿਆ ਵੀ ਫਰੀਦ ਤੇ ਮੈਂ ਸੀ। ਯਾਰ ਦੇਖੋ ਨਾ ਤੇਰੇ ਤੇ ਸ਼ੱਕ ਨਹੀਂ ਕਰ ਰਿਹਾ, ਲੇਕਿਨ ਤੇਰੇ ਇਲਾਵਾ ਹੈ ਵੀ ਕੋਈ ਨਹੀਂ ਸੀ, ਲੇਕਿਨ ਤੈਨੂੰ ਨਹੀਂ ਉਹ ਕਹਿ ਰਿਹਾ। ਯਾਰ ਤੇ ਫਿਰ ਮਤਲਬ ਮੈਂ ਮਤਲਬ ਇਹਦੇ ਨਾਲ ਕਹਿ ਤੇ ਰਿਹਾ ਤੇਰੇ ਤੋਂ ਇਲਾਵਾ ਕੋਈ ਨਹੀਂ ਸੀ। ਤੂੰ ਭਰਾ ਵਾ, ਤੂੰ ਤੇ ਸਾਨੂੰ ਪਤਾ ਮਰ ਸਕਦਾ ਵਾ, ਤੂੰ ਇਦਾਂ ਦੇ ਕੰਮ ਨਹੀਂ ਕਰ ਸਕਦਾ, ਲੇਕਿਨ ਹੈ ਵੀ ਤੁਸੀਂ ਦੋਵੇਂ ਸੀ ਇੱਥੇ। ਅੱਛਾ ਤੇ ਫਿਰ ਕੌਣ ਮਤਲਬ ਚੋਰ ਨਿਕਲਿਆ? ਆਪੇ ਹੀ ਹੋ ਸਕਦਾ
ਕਿਤੇ ਹੋਰ ਭੁੱਲ ਗਿਆ ਵੇ, ਲੇਕਿਨ ਉਹ ਕਹਿੰਦਾ ਹੋਰ ਮੈਂ ਭੁੱਲਿਆ ਨਹੀਂ, ਮੈਂ ਇੱਥੇ ਹੀ ਸੀ। ਉਸਤਾਦ ਜੀ ਪਤਾ ਕੀ ਮੇਰੇ ਕੋਲ ਸੀ 22000 ਰੁਪਈਆ ਅੱਲਾ ਟੋਟਲ। ਅੱਲਾ 22000 ਰੁਪਈਆ ਸੀ। ਮੈਂ ਆਣਿਆ ਵਾਂ ਤੇ ਮੇਰਾ ਕਜ਼ਨ ਮੈਨੂੰ ਮਿਲਿਆ, ਉਹ ਮੈਨੂੰ ਕਹਿੰਦਾ ਯਾਰ ਫੈਸਲ ਹਾਲਾਤ ਬਹੁਤ ਟਾਈਟ ਹੋਏ ਹੋਏ ਆ, ਪਰੇਸ਼ਾਨ ਆ। ਇਹਨੇ ਫਿਰ ਉਹਨੂੰ ਪੇਚਕਸ ਲਿਆ ਕੇ ਤੇ ਇਹਨੇ ਕਹਿੰਦਾ ਢਿੱਲੇ ਕਰ ਲੈ। ਕੁਛ ਏਦਾਂ ਦੀ ਗੇਮ ਹੋਈ। ਉਹਨੇ ਮੈਨੂੰ ਕਿਹਾ ਕਹਿੰਦਾ ਯਾਰ ਮੈਨੂੰ ਨਾ ਹਫਤੇ ਕੁ ਤੱਕ ਪੈਸੇ ਦੇ ਥੋੜੇ ਜਿਹੇ। ਮੈਂ ਕਿਹਾ ਕਿੰਨੇ ਆ? ਕਹਿੰਦਾ ਸਰਦਾ। ਕਹਿੰਦਾ 7000 ਨਾ। ਮੈਂ ਕਿਹਾ ਕੱਢਿਆ ਯਾਰ, ਬਟੂਆ, ਮੈਂ ਪਰਸ ਕੱਢਿਆ ਉਸਤਾਦ ਜੀ 20000 ਉਹਨੂੰ ਗਿਣ ਕੇ ਦਿੱਤਾ। ਮੈਂ ਕਿਹਾ ਲੈ 20000, 2000 ਰੁਪਈਆ ਸਿਰਫ ਮੈਂ ਆਪਣਾ ਖਰਚਾ ਰੱਖਿਆ। ਅੱਛਾ ਉਹਨੇ ਤੇ ਕੋਈ 7 ਮੰਗਿਆ, ਤੂੰ ਉਹਨੂੰ 20 ਕਾਤੋਂ ਦਿੱਤਾ? ਉਸਤਾਦ ਜੀ ਪਤਾ ਕੀ ਗੱਲ, ਮੈਨੂੰ ਪਤਾ ਚਲੋ ਜਿੱਥੇ ਤੂੰ 7 ਤੋਂ ਬਾਅਦ 13 ਹੋਰ ਉਹਨੂੰ ਵੈਸੇ ਹੀ ਦੇਤਾ, ਵੈਸੇ ਨਹੀਂ ਦਿੱਤਾ ਉਸਤਾਦ ਜੀ, ਉਹਨੇ ਮੈਨੂੰ ਮੋੜ ਦੇਣੇ ਅਗਲੇ ਮਹੀਨੇ। ਤੇ ਚਲੋ ਇਹ ਵੀ 2 ਜਿੰਨੇ ਚੁੱਕਿਆ ਹੋਊਗਾ ਮੋੜ ਦੂਗਾ। ਯਾਰ ਨਹੀਂ ਉਸਤਾਦ ਜੀ 10 ਕੇ ਲੈ ਲੈਂਦਾ। ਕੌਣ ਜਿਹੜਾ ਵੀ ਜਿੰਨੇ ਵੀ ਕੱਢੇ ਆ ਹੈ? ਕੌਣ ਸੀ ਤੇਰੇ ਕੋਲ? ਉਸਤਾਦ ਜੀ ਸਿਰਫ ਮੈਂ ਤੇ ਫਰੀਦ ਸੀਗੇ। ਓਏ ਨਹੀਂ ਫਰੀਦ ਮੈਂ ਤੇਰੇ ਤੇ ਸ਼ੱਕ ਨਹੀਂ ਕਰਦਾ। ਮੈਂ ਸ਼ੱਕ ਦੀ ਤੂੰ ਕਰ ਲੈ ਸ਼ੱਕ, ਲੱਖ ਲਾਣੇ ਦਾ ਜਿਹੜੀ ਗੱਲ ਕਰਨ ਡਿਆ ਸਾਨੂੰ ਸਾਰਿਆਂ ਨੂੰ ਤੇਰੇ ਤੇ ਯਕੀਨ ਆ, ਤੂੰ ਇਦਾਂ ਦਾ ਕੰਮ ਨਹੀਂ ਕਰਦਾ। ਅੱਲਾ ਮਾਫੀ ਦੇਵੇ, ਤੁਸੀਂ ਵੀ ਨਾਲ ਰਲੇ ਲੇਕਿਨ ਤੂੰ ਦੇ 2000 ਰੁਪਇਆ। ਦੇ ਦੇ ਯਾਰ, ਤੂੰ ਹੀ ਸੀ। ਉਸਤਾਦ ਜੀ ਇਦਾਂ ਦੀ ਗੱਲ ਨਹੀਂ ਕਰੀਦੀ, ਸਾਰੀ ਦੁਨੀਆ ਵੇਖਣ ਡਈ ਆ, ਤੁਸੀਂ ਇੱਜ਼ਤ ਕਰਨ ਦੇ। ਉਹ ਨਹੀਂ ਯਾਰ ਫਰੀਦ, ਤੈਨੂੰ ਕੌਣ ਬੇਇੱਜ਼ਤ ਕਰਦਾ ਪਿਆ? ਤੂੰ ਚੋਰ ਨਹੀਂ ਆ ਫਰੀਦ। ਫਰੀਦ ਤੇਰੇ ਤੋਂ ਇਲਾਵਾ ਉਹਦੇ ਕੋਲ ਹੈ ਵੀ ਕੋਈ ਨਹੀਂ ਸੀ, ਤੇ ਅਸੀਂ ਇਹ ਨਹੀਂ ਕਰ ਰਹੇ ਤੂੰ ਚੁੱਕਿਆ ਵਾ। ਅੱਲਾ ਮਾਫੀ ਦੇਵੇ, ਤੁਹਾਡੀ ਅਸੀਂ ਲਾਹਨਤ ਭੇਜਦੇ ਇਸ ਤਰ੍ਹਾਂ ਦੀ ਗੱਲ ਤੇ ਤੇਰੇ ਤੇ ਇਲਜ਼ਾਮ ਲਾਈਏ, ਤੇ ਹੈ ਕੌਣ ਸੀ ਤੀਸਰਾ? ਉਸਤਾਦ ਜੀ ਮੈਂ ਸ਼ੋਅ ਛੱਡ ਕੇ ਚਲੇ ਜਾਵਾਂ, ਤੁਸੀਂ ਆਹ ਗੱਲਾਂ ਸ਼ੁਰੂ ਕਰ ਦਿੱਤੀਆਂ ਤੇਰਾ ਯਾਰ। ਦਿਮਾਗ ਖਰਾਬ ਆ। ਸ਼ੋ ਪਾਗਲ ਯਾਰ, ਹੋਰ ਚਾਹੀਦਾ ਲੈ ਲੈ। ਹਾਂ ਮੰਗ ਕੇ ਲੈ। ਹਾਂ ਇਦਾਂ ਅੱਛੀ ਗੱਲ ਉਂਝ ਤੇ ਤੂੰ ਨਹੀਂ, ਤੇਰਾ ਕੰਮ ਹੀ ਨਹੀਂ ਹੈ। ਉਸਤਾਦ ਜੀ ਫਰੀਦ ਨੂੰ ਮੈਂ ਜਾ ਯਾਰ, ਸਾਡੇ ਦਫ਼ਤਰ 'ਚ ਇੱਥੇ ਮੇਰੇ ਕਈ ਹਜ਼ਾਰਾਂ ਲੱਖਾਂ ਰੁਪਏ ਪੈ ਰਹਿੰਦੇ ਆ। ਏਦਾਂ ਹੀ ਉਸਤਾਦ ਜੀ, ਹਾਂ ਯਕੀਨ ਕਰ। ਖੁਦਾ ਦੀ ਕਸਮ ਜੁਰਤ ਨਹੀਂ ਸਾਡੀ ਹੋਈ ਕਿ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਹਰਕਤ ਕਰ ਹਾਂ ਲਈ। ਤੇਰਾ 2000 ਕਿੱਦਾਂ ਜਾ ਸਕਦਾ? ਤੂੰ ਕਿਤੇ ਬਾਹਰ, ਤੂੰ ਜਿਹਨੂੰ 20 ਦਿੱਤਾ ਉਹਨੂੰ ਤੂੰ 22 ਦੇ ਆ। ਨਹੀਂ, ਓਏ ਨਹੀਂ ਆਦ ਨਹੀਂ ਸੀ ਕੋਲ। ਨਹੀਂ ਭੈਣ, ਮੇਰੀਆਂ ਤੇ 100 200 ਤੋਂ ਬਾਅਦ ਮੈਂ ਲੱਤਾਂ ਕੰਮਣ ਲੱਗ ਪੈਂਦੀਆਂ, ਡਰ ਪੈਂਦਾ। 2000 ਨੂੰ ਮੈਂ ਕਾਹਤੋਂ ਹੱਥ ਪਾਣਾ। ਬਾਕੀ ਫਰੀਦ ਨੂੰ ਮੈਂ ਵੇਖਿਆ, ਇਹਨੇ ਪਰਸ ਚੁੱਕਿਆ ਸੀ ਉਹਨੂੰ ਜਦੋਂ ਤੁਸੀਂ ਨਾ ਨਹੀਂ ਹੋਇਆ ਨਹੀਂ। ਯਾਰ ਨਹੀਂ ਕਰੀਦਾ ਹੁੰਦਾ ਇਦਾਂ ਦਾ। ਨਹੀਂ ਇਦਾਂ ਦਾ ਮਜ਼ਾਕ ਨਹੀਂ ਕਰੀਦਾ ਨਾਜ਼ਰੀਨ। ਉਸਤਾਦ ਜੀ ਇਹਨੇ ਅੱਗੇ ਗੱਲ ਦੱਸੀ ਵੀ ਇਹਦੇ ਪਿਓ ਨੇ, ਵਾਲਾ ਸਾਹਿਬ ਨੇ ਇਹਦੇ ਵਿਆਹ ਦਾ ਟਰੰਕ ਦੇ ਵਿੱਚੋਂ ਹਾਰ ਕੱਢ ਕੇ ਉਹ ਵੀ ਖਾ ਗਏ। ਪਾਇਣਾ ਉਹ ਪਤਾ ਕੀ ਹੈ ਹੀ ਉਹਨਾਂ ਦਾ ਸੀ, ਖਾ ਗਏ ਕਿ ਮੇਰਾ ਹੈ ਹੀ ਉਹਨਾਂ ਦਾ ਸੀ ਯਾਰ ਸਭ ਕੁਝ ਪੈਸੇ ਵੀ ਤਾਂ ਮਾਂ ਪਿਓ ਅੱਛਾ ਸਾਡੇ ਦੇਖੋ ਨਾ, ਸਾਡੇ ਕੀ ਹੁੰਦਾ, ਪੈਸੇ ਮਾਂ ਪਿਓ ਲਾਉਂਦਾ, ਮਤਲਬ ਲਾੜਾ ਨਾ ਕੁੜੀ ਆ ਜਾਂ ਮੁੰਡਾ। ਹੁਣ ਜ਼ਾਹਰੀ ਬਾਤ ਆ, ਪੈਸੇ ਲੋਕੀ ਕੁੜੀ ਦੇ ਹੱਥ ਰੱਖ ਰਹੇ ਨੇ, ਮੁੰਡੇ ਦੇ ਹੱਥ ਰੱਖ ਰਹੇ ਨੇ, ਲੇਕਿਨ ਉਹ ਜਾਣੇ ਸਾਰੇ ਘਰ ਦੇ ਮਾਲਕ ਹੋਣੇ, ਕਿਉਂਕਿ ਉਹਨੇ 5 7 10 20 25 ਲੱਖ ਰੁਪਏ ਲਾਇਆ ਹੁੰਦਾ, ਇਦਾਂ ਹੀ ਇਕੱਠੇ ਕਰਨੇ ਆ। ਉਸਤਾਦ ਜੀ ਕਈ ਲੜ ਪੈਂਦੇ ਨੇ, ਇਹ ਮੈਨੂੰ ਹੋਇਆ ਜੀ, ਆਪੇ ਨੂੰ ਕਹਦੇ ਇਹ ਮੈਨੂੰ ਹੋਏ ਆ, ਉਹਨੇ ਤੈਨੂੰ ਹੋਏ ਆ, ਤੇ ਫਿਰ ਕਰ ਵੀ ਆਪੇ ਹੀ ਲੈਣਾ ਸੀ। ਰਾਤ ਨੂੰ ਜਿਹੜਾ ਮੈਂ 65000 ਟੈਂਟਾਂ ਨੇ ਦੇਣਾ, ਇਹ ਕਿਹਨੇ ਦੇਣਾ? ਉਸਤਾਦ ਜੀ ਚਾਰ ਸਹੀ ਗੱਲ। ਉਹਨੂੰ ਦੇਣ ਲੱਗਿਆ ਬਹੁਤ ਤਕਲੀਫ ਹੁੰਦੀ ਲਾੜੇ ਨੂੰ। ਅੱਛਾ ਉਸਤਾਦ ਜੀ ਅੱਛਾ ਦੋਸਤਾਂ ਨੂੰ ਕਹਿਣਗੇ, ਮੈਂ ਨਾ ਮਤਲਬ ਛੋਟਾ ਜਿਹਾ ਸੀ ਤੇ ਇੱਕ ਦੋਸਤ ਦੇ ਵਿਆਹ ਤੇ ਚਲਾ ਗਿਆ, ਮਤਲਬ 18 19 ਸਾਲ ਦਾ ਹੋਵਾਂਗਾ, ਕੋਈ 4 5 ਸਾਲ ਪੁਰਾਣੀ ਗੱਲ ਆ, 7 ਸਾਲ। ਤੇ ਉਹ ਮੈਂ ਗਿਆ ਤੇ ਮੈਂ ਨਾ, ਮੇਰੇ ਦੋਸਤ ਦਾ ਵਿਆਹ ਸੀ ਤੇ ਮੈਂ 500 ਰੁਪਏ ਸਲਾਮੀ ਉਹਦੇ ਪਿਓ ਨੂੰ ਫੜਾਤੀ। ਉਹਦੇ ਪਿਓ ਨੇ ਸੋਹਣੀ ਫੜ ਕੇ ਜੇਬ 'ਚ ਪਾ ਲਈ। ਉਹ ਮੈਨੂੰ ਬਾਅਦ 'ਚ ਆਇਆ ਨਾ ਤੇ ਮੈਨੂੰ ਕਹਿੰਦਾ, ਮੈਂ ਕਿਹਾ ਯਾਰ ਮੈਂ 500 ਰੁਪਏ ਅੰਕਲ ਨੂੰ ਦਿੱਤਾ। ਕਹਿੰਦਾ ਅੰਕਲ ਨੂੰ ਕਿਉਂ ਦਿੱਤਾ? ਮੈਂ ਕਿਹਾ ਤੇਰੇ ਅੱਬੂ ਨੂੰ ਫੜਾਤਾ। ਕਹਿੰਦਾ ਕੱਲ ਨੂੰ ਜਦੋਂ ਤੇਰਾ ਵਿਆਹ ਹੋਣਾ, ਮੇਰੇ ਅੱਬੂ ਨੇ ਹੋਣਾ ਕਿ ਮੈਂ? ਮੈਂ ਕਿਹਾ ਤੂੰ, ਤੇ ਕਹਿੰਦਾ ਫਿਰ ਮੈਨੂੰ ਫੜਾਉਣਾ ਸੀ ਨਾ, ਮੈਂ ਕੱਲ ਨੂੰ ਤੈਨੂੰ ਨਹੀਂ ਮਿਲਣਾ। ਲੋ ਸਾਜੂ ਐਸੀ ਮੇਰੇ ਦਿਮਾਗ 'ਚ ਗੱਲ ਬੈਠੀ ਜੈਨੂਨ। ਕਦੀ ਵੀ ਤੁਸੀਂ ਨਾ ਉੱਥੇ ਸਲਾਮੀ ਉਹਨੂੰ ਫੜਾਓ ਭਾਈ ਜਿਹੜਾ ਹਿਸਾਬ ਆ। ਹਾਂ ਇੱਕ ਤੁਹਾਨੂੰ ਹੋਰ ਮਜ਼ੇਦਾਰ ਗੱਲ ਦੱਸਾਂ, ਮੈਂ ਮੰਦਰ ਗਲੀ ਕੰਮ ਕਰਦਾ ਹੁੰਦਾ ਸੀ ਕੱਪੜੇ ਦਾ, ਠੀਕ ਹੈ। ਤੇ ਮਤਲਬ ਜਿੱਥੇ ਮੈਂ ਕੰਮ ਕਰਦਾ ਨਾ, ਮੇਰੇ ਚਾਚੂ ਸਾਹਮਣੇ, ਮੇਰੇ ਚਾਚੂ ਦੀ ਦੁਕਾਨ ਸੀ, ਮੇਰੇ ਦਾਦਾ ਬੂ ਦੋਵੇਂ ਚਾਚੂ, ਰੋਟੀ ਘਰੋਂ ਆਉਂਦੀ ਸੀ ਦੁਪਹਿਰ ਨੂੰ। ਅੱਛਾ ਉਹ ਨਾ ਹੁਣ ਸਾਲਨ ਆਇਆ ਤੇ ਮੈਂ ਨਹੀਂ ਦੇਖ ਰਿਹਾ ਵੀ 4 ਜਣੇ ਆ, ਸਾਲਨ ਕਿੰਨਾ, ਮੈਂ ਬੁਰਕੀਆਂ ਭਰ ਖਾ ਜਾ ਰਿਹਾ। ਉਹ ਮੈਂ ਬੁਰਕੀ ਭਰੀ ਤੇ ਮੇਰੇ ਇੱਕ ਚਾਚੂ ਸੀ, ਉਹਨਾਂ ਨੇ ਇੰਜ ਕਰਕੇ ਮੇਰਾ ਬਾਂਹ ਫੜਿਆ, ਕਹਿੰਦੇ ਪਹਿਲੇ ਸਾਲਨ ਦੇਖ, ਬੰਦੇ ਦੇਖ, ਉਸ ਹਿਸਾਬ ਨਾਲ ਨਿਵਾਲਾ ਬੁਰਕੀ ਲਾ। ਸਾਜੂ ਉਸ ਟਾਈਮ ਤੇ ਮੈਨੂੰ ਬੜੀ ਚੁਭੀ ਗੱਲ ਕਿ ਯਾਰ ਮੇਰੇ ਚਾਚੇ ਨੇ ਮੇਰਾ ਹੱਥ ਰੋਕਿਆ, ਲੇਕਿਨ ਅੱਜ ਤੱਕ ਰੋਟੀ ਖਾਂਦਿਆਂ ਨਾ, ਅੱਜ ਤੱਕ ਇਸ ਗੱਲ ਨੂੰ 20 ਸਾਲ ਹੋ ਗਏ, ਅੱਜ ਤੱਕ ਰੋਟੀ ਖਾਂਦਿਆਂ ਮੇਰੇ ਜ਼ਿਹਨ 'ਚ ਗੱਲ ਹੁੰਦੀ ਕਿ ਸਾਲਣ ਕਿੰਨਾ, ਬੰਦੇ ਕਿੰਨੇ, ਉਸ ਹਿਸਾਬ ਨਾਲ ਬੁਰਕੀ ਲਾਉਣੀ। ਬਿਲਕੁਲ ਠੀਕ ਹੋ ਗਿਆ। ਬੜੀਆਂ ਬੰਦੇ ਨੂੰ ਇਸ ਤਰ੍ਹਾਂ ਦੀਆਂ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਹੁਣ ਤੁਸੀਂ ਇਹ ਮੇਰੇ ਕੋਲ ਗੱਲ ਸੁਣੀ ਨਾ, ਕਈਆਂ ਨੂੰ ਨਹੀਂ ਪਤਾ ਹੋਣਾ। ਨੈਕਸਟ ਟਾਈਮ ਕਦੀ ਤੁਸੀਂ ਖਾਣਾ ਖਾਣ ਬੈਠੋ ਭੈਣ, ਸਾਲਣ ਦੇਖੋ, ਬੰਦੇ ਦੇਖੋ, ਉਸ ਹਿਸਾਬ ਨਾਲ ਨਿਵਾਲਾ ਲਾਓ। ਅਗਲਾ ਲਾ ਰਿਹਾ ਨਹੀਂ ਲਾ ਰਿਹਾ, ਤੁਸੀਂ ਆਪਣਾ ਫਰਜ਼ ਉਹਦਾ ਪੂਰਾ ਕਰੋ। ਥੋੜੀ ਜਿਹੀ ਪੁਰਾਣੀ ਗੱਲ ਏ ਤੇ ਮੈਨੂੰ ਫੋਨ ਆਈ ਜਾ ਰਿਹਾ, ਹੈਲੋ ਭਾਈ ਨੂੰ ਸਰੀਏ ਵਾਲਾ ਟਰੱਕ ਆ ਗਿਆ, ਕਿੱਥੇ ਲਵਾਣਾ? ਮੈਂ ਉਹਨੂੰ ਕਿਹਾ, ਮੈਂ ਕਿਹਾ ਰੋਂਗ ਨੰਬਰ ਆ, ਠੀਕ ਹੈ। ਫੇਰ ਮੈਨੂੰ ਆਣ ਡਿਆ, ਹੈਲੋ ਭਾਜੀ ਦੱਸ ਦਿਓ, ਅਸੀਂ ਇੱਥੇ ਖਲੋਤੇ ਆ, ਦੱਸ ਦਿਓ ਸਾਨੂੰ। ਮੈਂ ਕਿਹਾ ਯਾਰ ਮੈਂ ਤੈਨੂੰ ਦੱਸਿਆ ਰੋਂਗ ਨੰਬਰ ਆ, ਮੈਂ ਬੰਦ ਕਰਤਾ। ਫਿਰ
ਫਿਰ ਆਇਆ ਤੀਸਰੀ ਵਾਰੀ ਜਦੋਂ ਫੋਨ ਆਇਆ ਨਾ ਉਹਦਾ, ਯਾਰ ਹੁਣ ਦੱਸ ਦਿਓ ਕਿੱਥੇ ਲਵਾਲਾ। ਮੈਂ ਕਿਹਾ ਤੂੰ ਹੈ ਕਿੱਥੇ? ਮੈਂ ਕਹਿੰਦਾ ਬਾਈਪਾਸ ਦੇ ਕੋਲ। ਮੈਂ ਕਿਹਾ ਸਿੱਧਾ ਹੀ ਆਈ ਜਾ। ਮੈਂ ਜਿਹਦੇ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਨਾ, ਮੰਦਰ ਗਲੀ, ਸਾਡਾ ਜਿਹੜਾ PTCL ਨੰਬਰ ਸੀ ਨਾ, ਉਹ ਤੇ ਕਮੇਲਾ ਹੁੰਦਾ ਨਾ ਜਿੱਥੇ ਜਾਨਵਰ ਜ਼ਿਬਾ ਕਰਦੇ, ਉਹਨੂੰ ਕੀ ਕਹਿੰਦੇ ਨੇ, ਇੱਕ ਹੋਰ ਵੀ ਉਹਦਾ ਨਾਮ ਹੁੰਦਾ, ਕਬੇਲਾ ਮਜ਼ਬਾ ਖਾਨਾ, ਸਲਾਟਰ ਹਾਊਸ ਜਾਂ ਜ਼ਿਬਾ ਖਾਨਾ। ਉੱਥੇ ਦਾ ਨੰਬਰ ਤੇ ਸਾਡਾ ਨੰਬਰ ਕੋਈ ਇੱਕ ਦੇ ਨੰਬਰ ਦਾ ਫਰਕ ਸੀ। ਮੈਂ ਸਵੇਰ 7:30 8 ਵਜੇ ਦੁਕਾਨ ਤੇ ਜਾ ਕੇ ਨਾ, ਤੇ ਮੈਂ ਇਕੱਲੇ ਨੇ ਦੁਕਾਨ ਸੈਟਿੰਗ ਕਰ ਰਿਹਾ, ਉਦੋਂ ਮੈਂ ਇਕੱਲਾ ਹੁੰਦਾ ਸੀ, ਤੇ ਉਹ ਟਾਈਮ ਸਵੇਰ ਦਾ ਉਹਨਾਂ ਦਾ ਹੁੰਦਾ ਸੀ। ਉਹ ਮੈਂ ਜਾਂਦਿਆਂ ਦੁਕਾਨ ਅਕਸਰ ਏਦਾਂ ਹੋਣਾ ਕਿ ਮੈਂ ਸ਼ਟਰ ਚੁੱਕ ਰਿਹਾ ਤੇ ਅੰਦਰੋਂ ਫੋਨ ਦੀ ਆਵਾਜ਼ ਆ ਰਹੀ ਹੁੰਦੀ, ਤੇ ਮੈਨੂੰ ਪਤਾ ਹੁੰਦਾ ਸੀ ਕਮੇਲਿਓਂ ਆ ਰਿਹਾ। ਉਹਨਾਂ ਨੇ ਕਹਿਣਾ ਹੈਲੋ, ਮੈਂ ਕਹਿਣਾ ਹਾਂਜੀ, ਆ 6 ਜਾਨਵਰ ਛੁਰੀ ਫੇਰ ਦਈਏ। ਮੈਂ ਕਿਹਾ ਹੁਣ, ਮੈਂ ਕਿਹਾ ਭਾਈ ਨਾ ਰੌਂਗ ਨੰਬਰ ਆ। ਅੱਛਾ ਬੰਦ। ਉਹ ਇੱਕ ਵਾਰੀ ਦੋ ਵਾਰੀ ਮੈਂ ਪਾਗਲ ਹੋ ਗਿਆ। ਅਖੀਰ ਮੈਂ ਕਿਹਾ, ਸ਼ਰਾਰਤੀ ਜ਼ੇਨ ਸੀ, ਮੈਨੂੰ ਫੋਨ ਆਇਆ, ਹੈਲੋ ਆ 2 ਜਾਨਵਰ ਨੇ, ਇੱਕ ਜਿਹੜਾ ਥੋੜਾ ਲਿੱਸਾ ਹੈ ਉਹ ਮੈਨੂੰ ਲੱਗਦਾ ਵੈਸੇ ਹੀ ਮਰ ਜਾਣਾ ਥੋੜੀ ਦੇਰ ਤੱਕ, ਇੱਕ ਠੀਕ ਆ, ਦੋਵਾਂ ਨੂੰ ਛੁਰੀ ਫੇਰ ਦਈਏ। ਮੈਂ ਕਿਹਾ ਨਹੀਂ, ਜਿਹੜਾ ਠੀਕ ਆ ਉਹਨੂੰ ਫੇਰ ਦੇ, ਜਿਹੜਾ ਦੂਜਾ ਵਾ ਉਹਨਾਂ ਫੇਰੀ। ਉਹ ਭਾਈ ਜੀ ਕਹਿੰਦਾ ਉਹ ਜਿਹੜਾ ਦੂਸਰਾ ਨਾ, ਉਹ ਸਰ ਜੀ ਉਹ ਐਂਡ ਤੇ ਆ, ਉਹਨੂੰ ਛੁਰੀ ਫੇਰ। ਮੈਂ ਕਿਹਾ ਨਹੀਂ, ਉਹਨੂੰ ਤਬੀ ਮੌਤ ਮਰਨ ਦੇ, ਤੂੰ ਜਿਹੜਾ ਸਹੀ ਉਹਨੂੰ ਛੁਰੀ ਫੇਰ। ਉਸਤਾਦ ਜੀ ਉਸ ਤੋਂ ਬਾਅਦ ਕੋ 15 ਦਿਨ ਜਿਹੜੀਆਂ ਮੈਂ ਛੁਰੀਆਂ ਫਰਾਈਆਂ ਨੇ, ਮੈਨੂੰ ਜਿਹੜਾ ਫੋਨ ਆ ਬੱਚੇ ਨੇ ਜੀ 3 ਗੁਲਾਮ ਨਬੀ ਦੇ, ਤੇ ਕੀ ਕਰਨਾ? ਮੈਂ ਕਿਹਾ ਫੇਰ ਤੇ ਛੁਰੀ। ਉਧਰੋਂ ਮੈਂ ਕੰਨ ਰਿਸੀਵਰ ਕੰਨ ਨੂੰ ਲਾ ਕੇ ਨਾਲ ਮੈਂ ਕੱਪੜੇ ਲਾ ਰਿਹਾ, ਫੇਰ ਤੇ ਛੁਰੀ ਫੇਰ, ਚਾਰਾਂ ਨੂੰ ਫੇਰ ਦੇ। ਓਕੇ, ਉਹ ਮੈਂ ਕਿੰਨੇ ਛੁਰੀਆਂ ਭਰਵਾਤੀਆਂ। ਫਿਰ ਉਹ ਮੇਰਾ ਜਿਹੜਾ ਮਾਲਕ ਸੀ ਨਾ, ਭੈਣ ਅੱਛੀ ਗੱਲਾਂ, ਉਹਨਾਂ ਦੀ ਤੰਦਰੁਸਤੀ ਕਰੇ, ਤੇ ਉਹ ਬੜਾ ਮੈਨੂੰ ਉਹਨਾਂ ਨੇ ਕਿਹਾ ਤੂੰ, ਮੈਂ ਕਿਹਾ ਭੈਣ ਉਹ ਹਟਦੇ ਹੀ ਨਹੀਂ, ਮੈਂ ਕੀ ਕਰਾਂ? ਹਰ ਇੱਕ ਨੂੰ ਮੈਂ ਕਹੀ ਜਿਵੇਂ ਰੌਂਗ ਨੰਬਰ, ਕੰਮ ਗਲਤ ਆ। ਸਹੀ ਗੱਲ। ਕਮੇਲੇ ਜਦੋਂ ਜਾਨਵਰ ਚਲਾ ਗਿਆ ਤੇ ਉਹਨੇ ਛੁਰੀ ਫਿਰਨੀ, ਹੁਣ ਨਹੀਂ ਤੇ ਅੱਧੇ ਘੰਟੇ ਨੂੰ, ਚਲੋ ਫੇਰ ਦਿਓ ਕੋਈ ਗੱਲ। 3:30 ਵਜੇ ਦਾ ਟਾਈਮ, ਤੇ ਮੈਨੂੰ ਮੈਂ ਕਿਹਾ ਯਾਰ ਇਹ ਨੰਬਰ ਕਿਹਦਾ ਵਾ? 3:30 ਵਜੇ ਰਾਤ ਦੇ, ਤੇ ਮੈਂ ਕਿਹਾ ਹੈਲੋ, ਤੇ ਕੋਈ ਆਵਾਜ਼ ਨਹੀਂ। ਮੈਂ ਕਿਹਾ ਹੈਲੋ, ਤੇ ਕੋਈ ਆਵਾਜ਼ ਨਹੀਂ। ਮੈਂ ਕਿਹਾ ਹੈਲੋ, ਕਹਿੰਦਾ ਉਹ ਸਬਰ ਤੇ ਕਰ, 1 ਮਿੰਟ ਸਬਰ ਤੇ ਕਰ ਲਾ, ਵਾਸ਼ਰੂਮ ਚ ਧੋ ਲੈਂਦੇ। ਤੇ ਆਉਣ ਮਿਲਾ ਕੇ ਤੇ ਉਹ ਕਿਤੇ ਆਪਣਾ ਕੰਮ ਕਰ ਰਿਹਾ, ਤੇ ਹੁਣ ਵਾਸ਼ਰੂਮ ਚ ਬੋਲੀ ਦਾ ਨਹੀਂ, ਤੇ ਇਸ ਚੱਕਰ ਚ ਮੈਂ ਹੈਲੋ ਕਰੀ ਜਾਂਦਾ। ਮੈਂ ਕਿਹਾ ਹਾਂ, ਕਹਿੰਦਾ ਹਾਂ। ਮੈਂ ਕਿਹਾ ਤੂੰ ਫੋਨ ਕੀਤਾ? ਤੇ ਕਹਿੰਦਾ ਕੀ ਫੋਨ ਕੀਤਾ ਤੇ ਕੀ ਹੈ, ਗਲਤੀ ਕਰ ਲਈ ਕੋਈ? ਅੱਛਾ, ਹੁਣ ਉਹ ਕਿਤੇ ਨਾ ਹੋਰ ਕਿਤੇ ਉਹਨੇ ਆਪਣੇ ਯਾਰ ਦੀਆਂ ਕਿਤੇ ਨਿਜ਼ਾਮ ਚ ਕੀਤਾ। ਉਹ ਮੈਂ ਉਹਨੂੰ ਕਹੀ ਜਾਵਾਂ ਤੇ ਉਹ ਅੱਗੋਂ ਰਿਲੈਕਸ ਬਿਲਕੁਲ ਸਭ ਕਰ। ਸਵੇਰੇ ਕੀ ਕਰਨਾ ਫਿਰ? ਮੈਂ ਕਿਹਾ ਯਾਰ ਫੋਨ ਬੰਦ ਕਰ, ਤੇਰਾ ਰੌਂਗ ਨੰਬਰ ਆ। ਅੱਛਾ ਰੌਂਗ ਨੰਬਰ ਆ, ਸਵੇਰੇ ਕੀ ਕਰਨਾ ਇਹ ਦੱਸ। ਉਹ ਮੈਂ ਕਿਹਾ ਯਾਰ ਰੌਂਗ ਨੰਬਰ ਆ। ਉਹ ਯਾਰ ਬਕਵਾਸ ਨਾ ਕਰ, ਸੁਬਾਹ ਦਾ ਦੱਸ, ਤੂੰ ਤੇਰੇ ਇਹੀ ਕੰਮ ਰਹਿੰਦੇ ਨੇ, ਸੁਬਾਹ ਦੱਸ ਕਿੰਨੇ ਵਜੇ ਜਾਣਾ। ਉਹ ਮੈਂ ਕਿਹਾ ਯਾਰ ਅੱਲਾ ਦੇ ਬੰਦੇ ਰੌਂਗ ਨੰਬਰ ਆ, 3:30 ਵਜੇ ਤੋਂ ਮੇਰਾ ਦਿਮਾਗ ਖਾਣੇ ਆ, ਠੀਕ ਹੈ ਨਾ। ਤੇ ਅੱਗੋਂ ਮੈਨੂੰ ਨਾ ਹੌਲੀ ਇੰਝ ਰੁਕਿਆ, ਪੌਜ਼ ਆਇਆ, ਗੁੱਸਾ ਨਹੀਂ, ਜਿਵੇਂ ਇਹ ਨਹੀਂ ਮੰਨ ਰਿਹਾ ਕਿ ਕੋਈ ਹੋਰ ਆ, ਇਹ ਮੰਨ ਰਿਹਾ ਕਿ ਇਹ ਮੇਰਾ ਹੁਣ ਮੇਰਾ ਦੋਸਤ ਆ ਤੇ ਬਦਤਮੀਜ਼ੀ ਕਰ ਰਿਹਾ। ਤੇ ਇੱਕ ਆਵਾਜ਼ ਆਈ, ਹੁਣ ਸੁਣੀ। ਮੈਂ ਕਿਹਾ ਯਾਰ ਤੈਨੂੰ ਮੈਂ ਸਮਝ ਨਹੀਂ ਆ ਰਹੀ, ਤੈਨੂੰ ਮੈਂ ਕਹਿ ਰਿਹਾ ਰੌਂਗ ਨੰਬਰ ਆ, ਤੂੰ ਪਾਗਲ ਆ ਮਸਤਾ, ਰਾਤ ਦੇ 3:30 ਵਜੇ ਇੱਕ ਬੰਦਾ, ਮੈਂ ਤੇਰੇ ਨਾਲ ਕਿਉਂ ਮਜ਼ਾਕ ਕਰਨਾ। ਥੋੜੀ ਸਾਇਲੈਂਟ ਹੋਈ ਤੇ ਇੱਕ ਆਵਾਜ਼ ਆਈ, ਗੁੱਡ। ਓਕੇ ਕਹਿੰਦਾ ਜੀ, ਫਿਰ ਰੌਂਗ ਨੰਬਰ ਹੀ ਅੱਜ ਤੋਂ ਬਾਅਦ, ਕਹਿੰਦਾ ਫਿਰ ਇਹ ਸਾਡੇ ਲਈ ਰੌਂਗ ਨੰਬਰ ਹੀ ਹੋ ਕਿਆਮਤ ਤੱਕ। ਮੈਂ ਕਿਹਾ ਇਨਸ਼ਾਅੱਲਾ। ਇਹ ਕਹਿੰਦਾ ਵੇਖ ਲਈ ਹੁਣ ਤੂੰ, ਇਹ ਸਾਡੇ ਕਾਗਜ਼ਾਂ 'ਚ ਜਿੰਨੀ ਦੇਰ ਤੱਕ ਜ਼ਿੰਦਗੀ ਹੈ ਨਾ, ਇਹ ਤੇਰਾ ਨੰਬਰ ਰੌਂਗ ਨੰਬਰ ਹੀ। ਆਪਣੇ ਯਾਰ ਨਾਲ ਲੜ ਪਿਆ। ਮੈਂ ਕਿਹਾ ਓਕੇ ਯਾਰ, ਫਿਰ ਦੇਖੀ ਜਾਊ ਜੋ ਠੀਕ ਆ, ਓਕੇ ਕਰ। ਮੈਂ ਸੌਦੀਆ ਸੀ ਤੇ ਉਸਤਾਦ ਜੀ ਮੈਨੂੰ ਨਾ ਕਿਸੇ ਬੰਦੇ ਦਾ ਫੋਨ ਆਇਆ, ਉਹਦੇ ਪੈਸੇ ਮੈਂ ਦੇਣੇ ਸੀ, ਉਹ 40,000 ਰੁਪਇਆ, ਤੇ ਮੈਂ ਕਿਹਾ ਵੀ ਚੱਲ ਮੈਂ ਤੈਨੂੰ ਮਹੀਨੇ ਕੁ ਬਾਅਦ ਦੇ ਦਾਂਗਾ। ਉਹ ਹੁਣ ਨਾ ਮੈਨੂੰ ਬਾਰ-ਬਾਰ ਫੋਨ ਕਰੀ ਜਾ ਰਿਹਾ ਉਸਤਾਦ ਜੀ, ਤੇ ਮੈਂ ਨਾ ਫੋਨ ਅੱਗੋਂ ਚੁੱਕ ਨਹੀਂ ਰਿਹਾ। ਤੇ ਮੈਂ ਉਹਨੂੰ ਵਾਅਦਾ ਵੀ ਕੀਤਾ, ਤੇ ਉਹ ਵਾਅਦੇ ਤੋਂ ਪਹਿਲਾਂ ਕਹਿੰਦਾ ਮੈਨੂੰ ਜ਼ਰੂਰਤ ਪੈ ਗਈ, ਮੇਰੇ ਭਾਈ ਦਾ ਵਿਆਹ। ਮੁਦੱਸਰ ਦੇ ਕੋਲ ਚਲਾ ਗਿਆ, ਮੁਦੱਸਰ ਨਹੀਂ ਆਪਣਾ, ਉਹਦੇ ਕੋਲ ਚਲਾ ਗਿਆ, ਤੇ ਮੁਦੱਸਰ ਨੂੰ ਕਹਿੰਦਾ ਯਾਰ ਫਰੀਦ ਨੂੰ ਫੋਨ ਮਾਰ। ਉਹਨੇ ਭਾਜੀ ਮੇਰਾ ਨੰਬਰ ਮਿਲਾਇਆ, ਤੇ ਮੈਂ ਅੱਗੋਂ ਮੈਨੂੰ ਪਤਾ ਲੱਗ ਗਿਆ ਉਹ ਕੋਲ ਖਲੋਤਾ। ਮੈਂ ਉਹਦਾ ਫੋਨ ਚੁੱਕਿਆ, ਮੈਂ ਕਿਹਾ ਚਾਂ ਚਿੰਗੋ ਮਾਂ ਚਾਂ ਚਾਂ। ਕਹਿੰਦਾ ਫਰੀਦ, ਮੈਂ ਕਿਹਾ ਛਾਂ ਪਾਚੀ ਚੁਕਾ ਕੇ ਚਾਪਾ ਚਾਂ। ਕਹਿੰਦਾ ਉਹ ਚੈਲਾ ਫੋਨ ਮਿਲਾਤਾ। ਉਸਤਾਦ ਜੀ ਮੈਂ ਨਾ ਇੱਕ ਬੱਸ ਸਟੈਂਡ ਤੇ ਖੜਾ, ਬੜੇ ਮਜ਼ੇਦਾਰ ਵਾਕਿਆਤ ਹੁੰਦੇ ਨੇ। ਬੱਸ ਸਟੈਂਡ ਤੇ ਖੜਾ, ਤੇ ਵੈਗਨ ਗੁਲਾਮਾਬਾਦ ਨਾ ਵੈਗਨ ਆ ਰਹੀਆਂ ਨੇ, ਇੱਕ ਵੈਗਨ ਮੈਂ ਪਤਾ ਨਹੀਂ 2 ਨੰਬਰ ਕਿ 3 ਨੰਬਰ ਵੈਗਨ ਤੇ ਬਹਿਣਾ ਸੀ, ਤੇ ਦੂਸਰੀਆਂ ਆ ਰਹੀਆਂ ਨੇ। ਇੱਕ ਆ ਰਹੀ ਸ਼ਹਿਰ ਵਾਲੇ ਵੀ, ਸ਼ਹਿਰ ਵਾਲੇ ਜਾਂਦੇ, ਉਸਤਾਦ ਜੀ ਜਾਂਦੇ ਹੋ ਸ਼ਹਿਰ ਵਾਲੇ। ਇਹ ਇੱਕ ਮੇਰਾ ਮਾਹੌਲ ਬਣਿਆ ਦਿਮਾਗ 'ਚ ਇਹ ਆਵਾਜ਼ਾਂ ਦਾ। ਕੰਡਕਟਰ ਆ ਨਾ, ਤੂੰ ਤੇ ਆਹੀ ਗੱਲ, ਹਾਂ ਬਈ ਜਾਣਾ ਇੱਧਰ, ਹਾਂ ਸ਼ਹਿਰ। ਇਸ ਦੌਰਾਨ ਨਾ ਇੱਕ ਵੈਗਨ ਆਈ 2 ਨੰਬਰ, ਦਰਵਾਜ਼ਾ ਦਾ ਖੁੱਲਾ ਵਾ, ਤੇ ਜਿੱਥੇ ਉਹ ਇੰਝ ਕਰਕੇ ਲਟਕੇ ਨਹੀਂ ਹੁੰਦੇ, ਉੱਥੇ ਸੀਟ ਤੇ ਨਾ ਪਿੱਛੇ ਇਹ ਇੰਝ ਲੱਤ ਰੱਖ ਕੇ ਨਾ ਬੰਦਾ ਇੰਝ,
ਇਹ ਹੁਣ ਉਹ ਬੰਦਾ ਆ ਰਿਹਾ ਤੇ ਇੰਜ ਮੇਰੇ ਵੱਲ ਦੇਖ ਰਿਹਾ ਤੇ ਜਦੋਂ ਇੱਥੇ ਤੇ ਸਕੂਨ ਮੌਲ ਕੋਈ ਖੱਪ ਨਹੀਂ ਪਾ ਰਿਹਾ, ਜਦੋਂ ਇੰਜ ਕਰਕੇ ਗੱਡੀ ਰੁਕੀ ਨਾ ਤੇ ਮੈਨੂੰ ਕਹਿੰਦਾ ਸ਼ਹਿਰ। ਖੁਦਾ ਦੀ ਕਸਮ ਫਰੀਦ ਮੇਰੀਆਂ ਬਾਛੜੀਆਂ ਨਿਕਲ ਗਈਆਂ। ਉਹ ਏਡਾ ਹਰਾਮੀ ਕਰੈਕਟਰ ਸੀ, ਕੋਈ ਚੇਜ਼ੇਬਾਜ਼ ਯਾਰ, ਜਿਵੇਂ ਕੋਈ ਬਹੁਤ ਅਦਬੀ ਨਹੀਂ ਹੁੰਦਾ। ਪਹਿਲੇ ਸ਼ੋਕਰ ਤੇ ਮੈਂ ਇਕੱਲਾ ਹੀ ਖੜਾ ਨਾ, ਹੁਣ ਸਵਾਰੀਆਂ ਨਹੀਂ ਬਾਕੀ ਤੇ ਮੈਂ ਇਕੱਲਾ ਹੀ ਆ ਤੇ ਕੋਲ ਆ ਕੇ ਨਾ ਬਿਲਕੁਲ ਇੰਜ ਆ ਕੇ ਨਾ ਇੰਜ ਦੇਖਦਾ ਕਿ ਦੂਰੋਂ ਆ ਕੇ ਮੈਨੂੰ ਕਹਿੰਦਾ ਸ਼ਹਿਰ। ਜੀ ਮਿਰਜ਼ਾ ਗਾਲਬ ਬੇਟਾ ਸ਼ਹਿਰ, ਤੇ ਮੇਰਾ ਹਾਸਾ ਨਿਕਲ ਗਿਆ ਤੇ ਮੈਂ ਬਹਿ ਗਿਆ ਵਿੱਚ। ਸ਼ਹਿਰ ਤੱਕ ਜਾਂਦੇ ਉਹਨੇ ਬੜੀ ਬੜੀ ਨੈਸ਼ ਗੱਲ ਕੀਤੀ। ਦੂਜੀ ਗੱਲ ਇਹ ਆ ਕਿ ਇਨਸ਼ਾਅੱਲਾ ਤਾਲਾ ਅਨਕਰੀਬ ਕੋਈ ਮਹੀਨੇ 1.5 ਮਹੀਨੇ ਦੇ ਵਿੱਚ, ਹਾਂ ਠੀਕ ਆ ਜੀ, ਅਸੀਂ ਇੱਕ ਅਮਰੀਕਾ ਜਾ ਰਹੇ ਸੈਟਅਪ ਬੜਾ। ਅਮਰੀਕਾ ਦਾ ਕੋਈ ਰੌਲਾ ਨਹੀਂਗਾ, ਅਮਰੀਕਾ ਮੁਕੱਦਰ ਚ ਚਲੇ ਜਾਾਂਗੇ, ਨਾ ਹੋਇਆ ਤਾਂ ਨਾ ਸਹੀ, ਠੀਕ ਹੈ ਨਾ। ਵਗੈਰਾ ਜਾਣਾ ਵਾ ਇਨਸ਼ਾਅੱਲਾ, ਪ੍ਰੋਗਰਾਮ ਵੀ ਬਣ ਰਿਹਾ, ਸਾਰਾ ਕੁਝ ਹੋ ਰਿਹਾ, ਲੇਕਿਨ ਮੈਨੂੰ ਮੇਰੇ ਜੇ ਨਸੀਬਾਂ ਚ ਹੋਇਆ, ਕੋਸ਼ਿਸ਼ ਅਸੀਂ ਕਰ ਰਹੇ ਤੇ ਚਲੇ ਜਾਾਂਗੇ, ਨਾ ਗਏ ਤੇ ਮੈਨੂੰ ਕੋਈ ਇਹ ਦੁੱਖ ਨਹੀਂਗਾ, ਫੇਰ ਚਲੇ ਜਾਾਂਗੇ ਇਨਸ਼ਾਅੱਲਾ। ਆਹੋ, ਇਹ ਅਮਰੀਕਾ ਦਾ ਕੋਈ ਰੌਲਾ ਨਹੀਂ, ਜਾਣਾ ਲਾਜ਼ਮੀ ਆ, ਹਰ ਚੀਜ਼ ਕਨਫਰਮ ਆ, ਪੱਕੀ ਆ, ਠੀਕ ਹੈ ਨਾ। ਤੇ ਅੱਲਾ ਸਾਰਿਆਂ ਨੂੰ ਲੈ ਕੇ ਜਾਏ। ਬੜੇ ਬੜੇ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਵਿਚਾਰੇ, ਮਿੰਨਤਾਂ ਤਰਲੇ ਲੋਕਾਂ ਦੀਆਂ, ਅੱਲਾ ਉਹਨਾਂ ਨੂੰ ਲੈ ਕੇ ਜਾਏ। ਸਾਡੇ ਤੋਂ ਮੇਰੀ ਦੁਆ ਅੱਲਾ ਉਹਨਾਂ ਨੂੰ ਪਹਿਲੇ ਲੈ ਜਾਏ, ਜਿਹੜੇ ਵਿਚਾਰੇ ਨਹੀਂ ਦੇਖਿਆ ਜਿਨ੍ਹਾਂ ਨੇ, ਠੀਕ ਹੈ ਨਾ। ਤੇ ਅਸੀਂ ਇਨਸ਼ਾਅੱਲਾ ਮਹੀਨੇ 1.5 ਮਹੀਨੇ ਤੱਕ ਨਾ ਅਸੀਂ ਚੇਂਜ ਕਰ ਰਹੇ ਹਾਂ ਕਾਫੀ ਕੁਛ, ਸ਼ੁਕਰ, ਕਾਫੀ ਕੁਛ ਚੇਂਜ ਕਰ ਰਹੇ ਹਾਂ ਤੇ ਫਿਰ ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ। ਫਿਰ ਤੁਸੀਂ ਕਮੈਂਟ ਦੇਣਾ, ਫਾਰਮੈਟ, ਰਿਜ਼ਲਟ, ਕੈਮਰੇ, ਲਾਈਟਾਂ, ਹਰ ਲੋਕੇਸ਼ਨ, ਹਰ ਚੀਜ਼ ਅਸੀਂ ਰਿਸਕ ਕਿਉਂਕਿ ਬਹੁਤ ਦੇਰ ਹੋ ਗਈ ਯਾਰ ਇੱਥੇ, ਤੁਸੀਂ ਵੀ ਜ਼ਾਹਰੀ ਬਾਤ ਸਮਝਦੇ ਨਾ, ਚੱਲੀ ਤੇ ਜਾ ਰਿਹਾ ਵਾ, ਚੱਲੀ ਵੀ ਜਾ ਰਿਹਾ, ਅਰਨਿੰਗ ਵੀ ਹੋ ਰਹੀ ਆ, ਕੋਈ ਹੋਰ ਹੋਵੇ ਤਾਂ ਆਰਾਮ ਨਾਲ ਮੀਸਰਾ ਬਣ ਕੇ ਲੱਗਾ ਰਵੇ, ਲੇਕਿਨ ਸਾਰਾ ਇੱਕ ਹੱਦ ਹੁੰਦੀ, ਉਸ ਤੋਂ ਬਾਅਦ ਫਿਰ ਬੰਦੇ ਦਾ ਜ਼ਮੀਰ ਆਪਣਾ ਵੀ ਕਹਿੰਦਾ ਨਹੀਂ ਯਾਰ ਮੈਂ ਕੁਛ ਕਰਾਂ। ਔਰ ਜੋ ਅੱਜ ਕੱਲ੍ਹ ਦੂਜਾ ਹੋ ਰਿਹਾ ਹੈ, ਮੈਂ ਬੜੀ ਦੇਰ ਪਹਿਲੇ ਕਰਕੇ ਛੱਡ ਦਿੱਤਾ, ਜਿਹੜਾ ਸਿਚੁਏਸ਼ਨਲ ਲੋਕ ਕਰ ਰਹੇ ਨੇ ਕਿ ਆ ਟੈਂਟਾਂ ਦਾ ਬਣ ਗਿਆ, ਤੇ ਅਸੀਂ ਬਹੁਤ ਪੁਰਾਣਾ ਕਰ ਕੇ ਹੁਣ ਸਾਰੇ ਹੀ ਉਸ ਪਾਸੇ ਤੁਰ ਪਏ ਨੇ, ਠੀਕ ਹੈ ਨਾ। ਉਹ ਇੱਕ ਮੇਰੇ 'ਚ ਆਈਡੀਆ, ਉਹ ਕਿਤੇ ਨਾ ਉਹ ਮੈਂ ਉਦੋਂ ਕਰਦਾ ਨਾ ਜਦੋਂ ਮੈਨੂੰ ਬਹੁਤ ਅੱਛਾ ਕੋਈ ਆਈਡੀਆ ਆਵੇ, ਮਜਬੂਰੀ ਨਾਲ ਨਹੀਂ ਕਰਦਾ ਵੀ ਅੱਜ ਕਰਨਾ ਹੀ ਕਰਨਾ, ਚੱਲ ਤੂੰ ਇਦਾਂ ਕਰ, ਤੂੰ ਸਾਈਕਲ ਵਾਲਾ ਬਣ ਜਾ, ਮੈਂ ਹੁੰਦਾ ਨਹੀਂ। ਜਿਹਦੇ 'ਚ ਮੈਨੂੰ ਕੋਈ ਗੱਲ ਵੀ ਨਜ਼ਰ ਆਵੇ ਕਿ ਯਾਰ ਇਹਦੇ 'ਚ ਐ ਹੋ ਸਕਦੀ, ਉਹ ਮੈਂ ਕੱਲ ਕਰਨਾ ਇੱਕ, ਹਾਂ ਉਹ ਮੈਂ ਕਰਨਾ, ਮੇਰੇ ਜ਼ਿਹਨ 'ਚ ਇੱਕ ਆਈਡੀਆ ਹੈ ਬੜਾ ਮਜ਼ੇਦਾਰ। ਤੇ ਲੇਕਿਨ ਮਹੀਨੇ 1.5 ਮਹੀਨੇ ਬਾਅਦ ਅਸੀਂ ਇਨਸ਼ਾਅੱਲਾ ਤਾਲਾ ਤੁਸੀਂ ਦੇਖੋਗੇ ਕਿ, ਲੇਕਿਨ ਸਾਥ ਤੁਹਾਡਾ ਨਾਲ ਤੁਸੀਂ ਹੋਣਾ ਹੋ, ਠੀਕ ਹੈ ਨਾ, ਮੁਹੱਬਤ ਕਰਨਾ। ਜੇ ਇਹ ਗੱਲਾਂ ਕਰਨ ਡਿਆ ਉਹ ਸਾਥ ਦੇਣਗੇ। ਅੱਛਾ, ਦੂਸਰੀ ਗੱਲ ਇਹ ਹੈ, ਤੁਸੀਂ ਮੈਨੂੰ ਇਹ ਦੱਸਣਾ ਕਿ ਜਦੋਂ ਅਸੀਂ ਇਸ ਤਰ੍ਹਾਂ ਜਾਈਏ ਕਿਤੇ, ਆਇਆ ਅਸੀਂ ਟੀ ਟਾਈਮ ਬੰਦ ਕਰਕੇ ਕੋਈ ਹੋਰ ਕਰ ਲਈਏ, ਜਾਂ ਇਹ ਤੁਹਾਨੂੰ ਚਾਹੀਦਾ ਵਾ ਕੈਜੂਅਲ ਜਾਂ ਜੋ ਵੀ ਗੱਲਾਂ ਬਾਤਾਂ ਜਿੱਦਾਂ ਅਸੀਂ ਇਕੱਠੇ ਬੈਠੇ, ਤੁਸੀਂ ਕਮੈਂਟ ਦੇ ਵਿੱਚ ਦੱਸਣਾ ਵਾ ਕਿ ਟੀ ਟਾਈਮ ਬੰਦ ਕਰੀਏ ਕਿ ਨਾ, ਤੇ ਅਸੀਂ ਕੋਈ ਹੋਰ ਅੱਛਾ ਪ੍ਰੋਗਰਾਮ ਅੱਛੇ ਸੈੱਟ ਤੇ ਅੱਛਾ ਸਾਰਾ ਕੁਝ ਕਰ ਲਈਏ, ਜਾਂ ਇਹ ਤੁਸੀਂ ਇਸ ਤਰ੍ਹਾਂ ਹੀ ਚਾਹੁੰਦੇ ਹੋ ਬੈਠੇ ਕਿ ਦੇਖੀਏ, ਅਸੀਂ ਤਾਂ ਵੀ ਕੰਟੀਨਿਊ ਕਰ ਲਾਂਗੇ, ਕੋਈ ਇਸ਼ੂ ਨਹੀਂ। ਇਨਸ਼ਾਅੱਲਾ ਉਸਤਾਦ ਜੀ, ਐਡਿਕਸ਼ਨ ਉਹ ਹੋ ਗਿਆ, ਟੀ ਐਡਿਕਸ਼ਨ ਜਿਹੜਾ ਨਹੀਂ ਹੁੰਦਾ, ਮੈਨੂੰ ਕਈ ਬੰਦੇ ਕਹਿੰਦੇ ਨੇ ਕਿ ਯਾਰ ਸਾਨੂੰ ਨਾ ਇਹਦਾ ਹੋ ਗਿਆ ਵਾ ਟੀ ਐਡਿਕਸ਼ਨ, ਦੇਖਣ ਤੋਂ ਬਗੈਰ ਗੁਜ਼ਾਰਾ ਨਹੀਂ, ਪ੍ਰੋਗਰਾਮ ਦੇਖਣ, ਐਡਿਕਸ਼ਨ ਉਹ ਐਡਿਕਸ਼ਨ ਹੋ ਗਿਆ ਉਸਤਾਦ ਜੀ। ਨਾਲੇ ਇੱਕ ਹੋਰ ਤੁਹਾਨੂੰ ਫੋਨ ਆਇਆ ਸੀ, ਜਿਹੜੇ ਬੰਦੇ ਨੇ ਤੁਹਾਡੇ ਨਾਲ ਕੀਤਾ, ਉਹ ਤੇ ਗੱਲ ਸੁਣਾਣਾ। ਉਹ ਯਾਰ ਫੋਨ ਏਦਾਂ ਆਇਆ ਸੀ ਕਿ ਇੱਕ ਵਿਚਾਰਾ ਮਾੜਾ ਜਿਹਾ ਆਦਮੀ ਹੋਏਗਾ, ਫੈਨ ਸੀ, ਭਰਾ ਸੀ, ਤੇ ਮੈਨੂੰ ਫੋਨ ਆਇਆ ਤੇ ਮੈਨੂੰ ਇੱਕ ਕਾਲ ਚੱਲੀ ਹੈ, ਇਸ ਕਾਲ ਕੋ ਸੁਣਨੇ ਕੇ लिए ਪੈਸੇ आपको पड़ेंगे। ਉਹ ਇੱਕ ਹੈ ਆਪਸ਼ਨ ਹੈ ਵੀ। ਆਹੋ, ਮੈਂ ਕਿਹਾ ਯਾਰ ਪਤਾ ਨਹੀਂ ਕਿਹੜਾ, ਮੈਂ ਕਾਲ ਕੀਤੀ ਤੇ ਮੈਂ ਕਿਹਾ ਹੈਲੋ ਸਲਾਮ ਵਾਲੇਕਮ ਭੈਣ ਹੈ, ਮੈਂ ਕਿਹਾ ਵਾਲੇਕਮ ਸਲਾਮ ਭੈਣ, ਮੈਂ ਤੁਹਾਡਾ ਬਹੁਤ ਵੱਡਾ ਫੈਨ ਆ, ਤੇ ਮੈਂ ਕਿਹਾ ਨੰਬਰ ਕਿੱਥੋਂ ਲਿਆ, ਨੰਬਰ ਭੈਣ ਮਿਲ ਗਿਆ, ਬਸ ਭੈਣ ਮੇਰੇ ਨਾਲ ਕਦੀ ਕਦੀ ਗੱਲ ਕਰ ਲਿਆ ਕਰੋ। ਮੈਂ ਕਿਹਾ ਇਦਾਂ ਹੀ ਆਪਣੇ ਪੈਸੇ ਇਸੇ ਭਾਜ ਹੀ ਨਹੀਂ ਕਹਿੰਦਾ ਭੈਣ ਮੇਰੇ ਕੋਲ, ਉਹ ਵਿਚਾਰੇ ਨੂੰ ਚਾਹ ਸੀ ਨਾ ਬੜਾ, ਨਹੀਂ ਸੀ ਬੈਲੈਂਸ ਹੋਣਾ, ਲੇਕਿਨ ਚਾਹ ਬੜਾ ਸੀ, ਤੇ ਮੈਂ ਸੁਣ ਲਿਆ। ਇੱਕ ਮੈਨੂੰ ਫੋਨ ਆਇਆ, ਹੈਲੋ, ਮੈਂ ਕਿਹਾ ਜਾਨੀ ਭਾਜੀ, ਮੈਂ ਕਿਹਾ ਹਾਂਜੀ, ਨਹੀਂ ਇਹ ਆਵਾਜ਼ ਨਹੀਂ ਜਾਨੀ ਦੀ। ਮੈਂ ਕਿਹਾ ਭਾਜੀ ਮੈਂ ਸਜਾਦ ਜਾਨੀ ਬੋਲ ਰਿਹਾ। ਉਹ ਨਹੀਂ ਯਾਰ ਅਸੀਂ ਭਲਾ ਦੇਖਿਆ ਸੁਬਾਹ ਸ਼ਾਮ ਦੇਖੀ ਤਾਂ ਸਾਨੂੰ ਨਹੀਂ ਪਤਾ ਜਾਨੀ ਕੌਣ। ਉਹ ਮੈਂ ਕਿਹਾ ਯਾਰ ਭਾਜੀ ਖੁਦਾ ਦੀ ਕਸਮ ਮੈਂ ਸਜਾਦ ਜਾਨੀ ਬੋਲ ਰਿਹਾ। ਠੀਕ ਆ ਬਈ, ਮਤਲਬ ਜੇ ਤੂੰ ਹੁਣ ਤੱਕ ਕਸਮਾਂ ਖਾ ਕੇ ਚੱਲ ਮੰਨ ਲੈਂਦੇ ਆ ਭਾਈ, ਤੇ ਤੇਰੇ ਕਹਿਣ ਤੇ ਮੰਨ ਲੈਂਦੇ ਆ, ਲੇਕਿਨ ਸਾਨੂੰ ਦੀ ਆਵਾਜ਼ ਪਛਾਣਾ, ਅਸੀਂ ਤਾਂ ਰਾਤ ਦਿਨ ਸਾਡੇ ਕੰਨਾਂ 'ਚ ਉਹਦੀ ਆਵਾਜ਼ ਗੂੰਜਦੀ, ਤੂੰ ਜਾਨੀ ਹੈ ਹੀ ਨਹੀਂ। ਮੈਂ ਖਿੱਚ ਚੜ ਗਈ ਮੈਨੂੰ, ਮੈਂ ਕਿਹਾ ਭਾਜੀ ਕੁਰਾਨ ਦੀ ਕਸਮੇ, ਖੁਦਾ ਦੀ ਕਸਮੇ, ਮੈਂ ਹਰਾਮ ਦਾ ਵਾਂ ਝੂਠ ਬੋਲਾਂ, ਮੈਂ ਹੀ ਜਾਨੀ ਆ ਭਾਜੀ, ਅੱਲਾ ਕਰੇ ਮੇਰੇ ਤੋਂ ਟਰੱਕ ਰੰਗ ਜੇ ਮੈਂ ਝੂਠ ਬੋਲਾਂ। 8-9 ਲੜਾ ਖਿੱਚ ਕੇ ਗੁੱਸੇ 'ਚ, ਅੱਛਾ ਵੀ ਤੂੰ ਯਾਰ ਮੰਨ ਜਾ, ਤੇ ਕਹਿੰਦਾ ਅੱਛਾ ਮਰਜ਼ੀ ਆ ਤੇਰੀ, ਫੇਰ ਨਹੀਂ ਮੰਨ ਰਿਹਾ, ਉਹ ਖਿੱਚ ਚੜੀ ਜਾ ਰਹੀ ਆ।
ਮੈਂ ਕਿਹਾ ਯਾਰ ਭਾਈ ਮੈਂ ਕੀ ਕਰਾਂ ਐਸਾ ਕਿ ਤੈਨੂੰ ਪਤਾ ਲੱਗ ਜਾਏਗਾ ਕਿ ਇਹ ਜਾਨੀ ਹੈ। ਕਹਿੰਦਾ ਉਹਨਾਂ ਗੱਲ ਕਰਾ ਦੇ ਮੈਂ ਮੰਨ ਜਾਗਾ ਵੀ ਇਹ ਜਾਨੀ। ਉਹ ਮੈਂ ਕਿਹਾ ਮੈਂ ਜਾਨੀ ਆ। ਅੱਛਾ ਉਹ ਤਾਂ ਥੋੜਾ ਡਰ ਗਿਆ ਕਿ ਯਾਰ ਇਹ ਬੰਦਾ ਇਮੋਸ਼ਨਲ ਹੋ ਗਿਆ ਤੇ ਮੈਂ ਮਾਰ ਹੀ ਨਾ ਲਵੇ ਆਪਣੇ ਨੂੰ ਕੁਝ। ਯਾਰ ਕਹਿੰਦਾ ਚਲੋ ਮੰਨ ਲਿਆ ਤੇ ਹੋਰ ਕਿੱਦਾਂ ਜਾ ਰਿਹਾ ਕੰਮ। ਮੈਂ ਦੁਨੀਆ ਜਹਾਨ ਦੀਆਂ ਮਜ਼ਹਬ ਦੀਆਂ ਕਸਮਾਂ ਖਾ ਲਈਆਂ ਤੇ ਮੈਂ ਕਿਹਾ ਠੀਕ ਸ਼ੁਕਰ ਅੱਲਾ ਦਾ। ਮੈਂ ਕਿਹਾ ਭਾਜੀ ਉਹ ਆਵਾਜ਼ ਕਿਸ ਟਾਈਮ ਫੋਨ 'ਚ ਹੋਰ ਹੁੰਦੀ ਆ ਦੂਸਰੀ ਹੋਰ ਹੁੰਦੀ ਆ। ਆਹੋ ਉਹ ਨਹੀਂ ਕਹਿੰਦਾ ਹੁੰਦਾ ਵਾ ਲੇਕਿਨ ਪਤਾ ਨਾ ਅਸੀਂ ਹੁਣ ਉਹਨਾਂ ਨੂੰ ਦੇਖੀਦਾ ਵਾ ਰਾਤ ਦਿਨ ਦੇਖੀਦਾ ਵਾ। ਮੇਰੇ ਬੱਚੇ ਬੜੇ ਫੈਨ ਨੇ। ਮੈਂ ਬਾਹਰੋਂ ਆਇਆ 28 ਸਾਲ ਮੈਂ ਬਾਹਰ ਕੀਤਾ ਤੇ ਮੈਂ ਹੁਣ ਇੱਥੇ ਆਇਆ ਆਉਂਦਿਆਂ ਮੈਂ ਬੱਚਿਆਂ ਨੂੰ ਦਿਖਾਇਆ ਤੇ ਮੈਂ ਕਿਹਾ ਚਲੋ ਮੈਂ ਮਿਲਾਵਾਂ ਤੇ ਕਿਸ ਟਾਈਮ ਹੋਵੇ ਤੇ ਮੈਨੂੰ ਮਿਲਾਉਣਾ ਜ਼ਰੂਰ ਹੋਣਾ। ਤੇ ਉਹ ਨਹੀਂ ਮਤਮੀਨ ਹੋਇਆ। ਮੈਂ ਕਿਹਾ ਭਾਜੀ ਅੱਛਾ ਹੁਣ ਅੱਗੋਂ ਮੈਂ ਕੀ ਕਹਿ ਰਿਹਾ। 2-3 ਗੱਲਾਂ ਉਹਨੇ ਹੋਰ ਕੀਤੀਆਂ। ਮੈਂ ਕਿਹਾ ਭਾਜੀ ਗੱਲ ਇਹ ਆ ਕਿ ਮੈਂ ਬੜੀ ਟਰਾਈ ਕੀਤੀ ਕਿ ਮੈਂ ਤੁਹਾਨੂੰ ਟਰਕਾ ਦਿਆਂ ਲੇਕਿਨ ਤੁਸੀਂ ਨਹੀਂ ਟਰਕੇ। ਉਹਨਾਂ ਨੇ ਮੈਂ ਕਿਹਾ ਹੁਣ ਪਰਸੋਂ ਆਉਣਾ ਪਰਸੋਂ। ਮੈਂ ਕਿਹਾ ਤੁਸੀਂ ਹੋਈ ਨਾ ਕਹਿੰਦਾ ਗੱਲ ਸੱਚੀ ਹੁੰਦੀ। ਮੈਂ ਕਿਹਾ ਭਾਵੇਂ ਪਰਸੋਂ ਤੁਸੀਂ ਕਾਲ ਕਰ। ਯਾਰ ਮੈਂ ਬੈਠਾ ਮੈਨੂੰ ਨਾ ਫੋਨ ਆਇਆ। ਅੱਛਾ ਇੱਕ ਬੰਦਾ ਕਹਿੰਦਾ ਯਾਰ ਮੈਂ ਫੈਸਲ ਬਹੁਤ ਪਰੇਸ਼ਾਨ ਆ ਮੈਨੂੰ ਕਿਤੇ ਕੰਮ ਤੇ ਲਵਾ ਦਿਓ। ਉਹਨੇ ਬੜੀ ਲੰਬੀ ਜੀ ਗੱਲ ਮੈਨੂੰ ਸੁਣਾਈ। ਨਹੀਂ ਯਾਰ ਅਨਨੋਨ ਨੰਬਰ ਫੈਨ ਦਾ ਤੁਸੀਂ। ਉਹਨੇ ਕਿਹਾ ਮੈਨੂੰ ਕਿਤੇ ਕੰਮ ਤੇ ਲਵਾ ਦਿਓ ਯਾਰ ਤੁਹਾਡੇ ਕੋਲ ਹੱਥ ਪੈਂਦੇ ਆ ਤੇ ਕੰਮ ਤੇ ਲਵਾ ਦਿਓ। ਮੈਂ ਉਹਨੂੰ ਕਿਹਾ ਅੱਛਾ ਯਾਰ ਮੈਂ ਵੇਖਾਂਗਾ ਕੀ ਕਰ ਲੈਂਦਾ ਮੈਂ ਐਡੀਟਿੰਗ ਇਹ ਉਹ ਫਲਾਂ ਪਤਾ ਨਹੀਂ ਕਿੰਨੇ ਉਹਨੇ ਹੁਨਰ ਦੱਸੇ। ਮੈਂ ਕਿਹਾ ਅੱਛਾ ਯਾਰ ਮੈਂ ਕਿਤੇ ਮੈਂ ਪਤਾ ਕਰਦਾ ਵਾਂ ਕਿਤੇ ਮੈਂ ਵੇਖਦਾ। ਠੀਕ ਹੈ ਤੇ ਮੈਂ ਹਜੇ ਮੈਂ ਉੱਠਿਆ ਵਾਂ ਤੇ 19 ਕਾਲਾਂ ਸੀ ਉਹਦੀਆਂ ਮਿਸ ਕਾਲਾਂ ਤੇ ਮੈਂ ਕਾਲ ਬੈਕ ਕੀਤੀ। ਮੈਂ ਕਿਹਾ ਕੀ ਅੱਗੇ ਮੈਂ ਦੱਸਦਾ ਇਹਨੇ ਉਹਨੂੰ ਕਿਹਾ ਚਲ ਠੀਕ ਹੈ ਮੈਂ ਪਤਾ ਕਰਕੇ ਤੈਨੂੰ ਦੱਸਦਾ ਕੋਈ ਕੰਮ ਲੱਭ ਕੇ। ਇਹਨੇ ਫੋਨ ਬੰਦ ਕੀਤਾ ਵਾ ਤੇ 4 ਸਕਿੰਟ ਬਾਅਦ ਉਹਦੀ ਕਾਲਾਂ ਆਈਆਂ ਨੇ। ਇਹਨੇ ਕਿਤੇ ਆ ਕੇ ਦੇਖਿਆ ਦੇਖਿਆ 19 ਕਾਲਾਂ ਯਾਨੀ ਜ਼ਿਆਦਾ 2 ਮਿੰਟ 19 ਕਾਲਾਂ ਵੀ ਤੇ ਗਈਆਂ ਨਾ 4 ਮਿੰਟ 5 ਮਿੰਟ 10 ਮਿੰਟ। ਉਹ ਜਿਹੜੀ ਉਹਨੇ ਪਹਿਲੀ ਕਾਲ ਕੀਤੀ ਨਾ ਇਹਦੀ ਕਾਲ ਤੋਂ ਬਾਅਦ ਉਹਨੇ ਫੌਰਨ ਹੀ ਕਰ ਦਿੱਤੀ ਹੋਣੀ। ਇਹ ਜ਼ਿਹਨ 'ਚ ਰੱਖਣਾ ਉਹਨੇ ਪਹਿਲੀ ਉਸ ਟਾਈਮ ਕਰ ਦਿੱਤੀ ਤੇ ਹੁਣ ਉਹਨੇ ਫੋਨ ਚੁੱਕਿਆ। ਇਹਨੇ ਕਿਹਾ ਹੈਲੋ ਕਹਿੰਦਾ ਕੀਤਾ ਪਤਾ। ਹੁਣ ਮੈਂ ਕਿਹਾ ਅੱਛਾ ਯਾਰ ਮੈਂ ਕਰਦਾ ਵਾਂ ਕੁਛ ਤੇ ਯਾਰ ਮੈਂ ਉੱਠਿਆ ਵਾਂ ਮੈਂ ਨਹਾ ਕੇ ਮੈਂ ਆਇਆ ਕੱਪੜੇ ਕੁਪੜੇ ਚੇਂਜ ਕੀਤੇ ਤੇ ਕਾਲਾਂ ਉਹਦੀਆਂ ਆ ਰਹੀਆਂ। ਮੈਂ ਚੁੱਕਿਆ ਮੈਂ ਕਿਹਾ ਹਾਂਜੀ ਕੀਤਾ ਪਤਾ। ਮੈਂ ਕਿਹਾ ਯਾਰ ਇਹ 15 ਮਿੰਟ ਪਹਿਲੇ 20 ਮਿੰਟ ਪਹਿਲੇ ਤੂੰ ਮੈਨੂੰ ਕਹਿਣ ਡਿਆ। ਮੈਂ ਕਿਹਾ ਅੱਛਾ ਯਾਰ ਕੋਈ ਹੁੰਦਾ ਤੇ ਮੈਂ ਕਰਦਾ ਵਾਂ। ਚਲੋ ਕਹਿੰਦਾ ਠੀਕ ਹੈ। ਉੱਥੇ ਨਾ ਉਸਤਾਦ ਜੀ ਮੈਂ ਉਧਰੋਂ ਦਫ਼ਤਰ ਆਇਆ ਵਾਂ ਤੇ ਵੇਖਿਆ ਤੇ 5-7 ਕਾਲਾਂ ਮਿਸ। ਮੈਂ ਫੇਰ ਆਇਆ ਤੇ ਵੱਜਣ ਡਿਆ ਫੋਨ। ਮੈਂ ਫੇਰ ਹਾਂਜੀ ਕੀ ਬਣਿਆ ਫਿਰ। ਮੈਂ ਕਿਹਾ ਯਾਰ 1 ਮਿੰਟ ਯਾਰ। ਫਿਰ ਆਇਆ ਟੀ ਟਾਈਮ ਕਰਾਂਗੇ ਟੀ ਟਾਈਮ ਦੇ ਆਉਂਦੀਆਂ ਕਾਲਾਂ ਆਈ ਜਾਣ ਡੀਆਂ। ਮੈਂ ਫੋਨ ਸਾਇਲੈਂਟ ਤੇ ਲਾਤਾ ਤੇ ਫਿਰ ਮੈਂ ਨਾ ਬਾਹਰ ਨਿਕਲਿਆ। ਮੈਨੂੰ ਕਹਿੰਦਾ ਯਾਰ ਜੇ ਕੁਛ ਕਰਨਾ ਹੀ ਤੇ ਦੱਸ ਦੇ ਨਹੀਂ ਕਰਨਾ ਤੇ ਜਵਾਬ ਦੇ ਦੇ। ਮੈਂ ਕਿਹਾ ਯਾਰ ਤੇਰੀ ਮਿਹਰਬਾਨੀ ਜਵਾਬ ਆ ਮੈਂ ਨਹੀਂ ਲਵਾ ਸਕਦਾ। ਕਹਿੰਦਾ ਤੂੰ ਕਰਨਾ ਹੀ ਨਹੀਂ ਸੀਗਾ। ਜਿਨ੍ਹਾਂ ਨੇ ਕਰਨਾ ਹੁੰਦਾ ਨਾ ਉਹ ਮਿੰਟ ਲਾਉਂਦੇ ਆ ਤੂੰ ਕਰਨਾ ਹੀ ਨਹੀਂ ਹੈਗਾ। ਮੈਂ ਕਿਹਾ ਅੱਛਾ ਤੈਨੂੰ ਜਿੰਨੇ ਨੰਬਰ ਮੇਰਾ ਦਿੱਤਾ ਹੀ ਨਾ ਉਹ ਬੰਦਾ ਤੈਨੂੰ ਲਵਾ ਸਕਦਾ। ਅੱਛਾ ਸਰ ਫੈਨ ਹੁੰਦੇ ਨਾ ਕਈ ਫੈਨ ਮਤਲਬ ਬੜੇ ਅੱਛੇ ਬੜੇ ਸਾਇਲੈਂਟ ਫੈਨ ਹੁੰਦੇ ਨੇ ਤੁਹਾਡੇ ਹਿਡਨ ਮਤਲਬ ਤੁਹਾਡਾ ਬਹੁਤ ਪਿਆਰ ਕਰਦੇ ਉਹਦੇ। ਕਈਆਂ ਨੂੰ 4-4 ਸਾਲ ਹੋ ਗਏ ਸਾਡੇ YouTube ਤੇ ਰੈਗੂਲਰਸ ਵੇਖਦੇ ਨੇ ਲੇਕਿਨ ਕਦੀ ਕਮੈਂਟ ਨਹੀਂ ਉਹਨਾਂ ਨੇ ਕੀਤਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਕਿਸੇ ਕੋਈ ਐਸੀ ਉਹਨਾਂ ਨੂੰ ਲੱਗਾ ਕਿ ਇੱਥੇ ਕਰਨਾ ਚਾਹੀਦਾ ਉਹ ਨਾਲ ਲਿਖਦੇ ਨੇ ਕਿ ਅਸੀਂ 2 ਸਾਲ 'ਚ ਪਹਿਲੀ ਵਾਰੀ ਤੁਹਾਨੂੰ ਕਮੈਂਟ ਕਰ ਰਹੇ ਹਾਂ। ਇਸ ਤਰ੍ਹਾਂ ਹੁੰਦਾ। ਬਹੁਤ ਸਾਰੇ ਬਾਹਰੋਂ ਬੰਦੇ ਆ ਜਾਂਦੇ ਨੇ ਤੁਹਾਨੂੰ ਫੈਨ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਹੁਣ ਇਹਦੀ ਕਿਉਂਕਿ ਅੱਜ ਕੱਲ੍ਹ ਬੜਾ ਕੋਈ ਬੰਦੇ ਥੋੜਾ ਮੈਂਟਲੀ ਵੀ ਡਿਸਟਰਬ ਹੁੰਦੇ ਨੇ। ਉਹ ਸਾਈਕੀ ਇੱਕ ਬੰਦਾ ਨਾ ਨਾਰਮਲ ਹੁਣ ਇੱਕ ਮੈਨੂੰ ਇਦਾਂ ਦੇ ਵੀ ਬੰਦੇ ਮਿਲੇ ਨੇ ਇੱਕ UK 'ਚੋਂ ਬੰਦਾ ਮਿਲਿਆ ਠੀਕ ਹੈ ਉਹ ਵੈਸੇ ਹੀ ਮੈਂਟਲ ਉਹਦਾ ਏਦਾਂ ਹੀ ਉਸਤਾਦ ਜੀ। ਤੇ ਉਹ ਹੁਣ ਉਹਦੇ ਦਿਲ 'ਚ ਇਹ ਸੀ ਕਿ ਜਾਨੀ ਭਾਈ ਮਿਲ ਗਏ ਨੇ। ਹੁਣ ਉਹਦੇ ਦਿਲ 'ਚ ਇਹ ਕਿ ਜਾਨੀ ਭਾਈ ਮੈਨੂੰ ਸਰਬਰਾ ਬਣਾ ਲੈਣ ਆਪਣੇ ਚੈਨਲ ਦਾ। ਮੈਂ ਦਾਦਾ ਬੂ ਬਣ ਜਾਵਾਂ ਮੇਰੇ ਕੋਲ ਹਰ ਗੱਲ ਪੁੱਛਣ ਮੇਰੇ ਕੋਲ ਮਸ਼ਵਰਾ ਲੈਣ ਮੈਨੂੰ ਦੱਸਣ ਕਦੋਂ ਜਾਣਾ ਮੈਂ ਨਾਲ ਇਹ ਉਹਦੀ ਇਸ ਤਬੀਅਤ। ਉਹ ਬੰਦਾ ਕਹਿੰਦਾ ਯਾਰ ਮੈਂ ਕਿਹੜੀ ਟੈਨਸ਼ਨ 'ਚ ਪੈ ਗਿਆ। ਮਤਲਬ ਉਹ ਇਸ ਤਰ੍ਹਾਂ ਦੇ ਵੀ ਵਿੱਚ ਕਰੈਕਟਰ ਕਈ ਆ ਜਾਂਦੇ ਨੇ ਕਿ ਉਹ ਫਿਰ ਉਹ ਪਤਾ ਨਹੀਂ ਮੁਹੱਬਤ ਦਾ ਕੋਈ ਲੈਵਲ ਹੋਏਗਾ ਲੇਕਿਨ ਇਹ ਆ ਕਿ ਬਹੁਤ ਕਿਸਮ ਦੇ ਯਾਰ ਬੜੇ ਅੱਜ ਜਦੋਂ ਮੈਂ ਸਕ੍ਰਿਪਟ ਰਾਈਟਰ ਦਾ ਕਹਿਤਾ ਤੈਨੂੰ ਕੀ ਪਤਾ ਮੈਨੂੰ ਕਿਹੜੀਆਂ ਮੇਲਾਂ ਆ ਰਹੀਆਂ। ਮੈਨੂੰ ਮੇਲ ਆ ਰਹੀ ਆ ਐਡਾ ਲੰਮਾ ਸਕ੍ਰਿਪਟ ਲਿਖਿਆ फैसल रामे नशे पे लग गया है, फरीद साबरी चोरियां कर रहा है, दानिशबाज तो सबसे छोटे भाई हैं ये नाड़ों में टीके लगा रहे हैं, ये एक थीम है और आप इन सब के बड़े भाई हैं और आप भी कोई ना कोई नशा करते हैं। मैं कहा ठीक ओके हूँ मैं थले पढ़ रहा। पहला सीन फैसल भाई फरीद के पास आते हैं और
फरीद के ऊपर गिर जाते हैं नशे में। मैं पढ़ के ना तो मैं हुण ओनू मैं मेल की, मैं क्या यार आपका कोई एक्सपीरियंस है? नहीं, कहता मैनू जिद्दां तुसीं कहोगे मैं लिख लांगा। मैं कहा तू काम की करदा? कहता मैं वैल्डिंग की दुकान ते ना वैल्डिंग की दुकान ते अगे मैं काउंटर लाया जी ओदा लोड दा, पिछे वैल्डिंग की दुकान अगे ते मैं कहा ये तू तेरा काम आ? नहीं वैसे मैं तुहाडा फैन आ, मैं जिद्दां दा कहोगे लिख देंगा। ऐसे स्क्रिप्ट आए ने जिन्ना वाले। एक बंदे ने स्क्रिप्ट इदां दा लिखदा ਉਹਦੇ ਤੇ कम अज कम ने ਇਹਨਾਂ ਦੇ 2.5-3 अरब रुपया खर्चा ਟੌਮ ਕਰੂਜ਼ ਵਾਲਾ ਕਿਸੇ ਟੌਮ ਕਰੂਜ਼ ਵਾਲਾ ਲਿਖਦਾ 2.5-3 अरब ਉੱਤੇ ਖਰਚਾ ਨਾਰਮਲ ਆ ਜਿਹੜਾ ਉਹਨੇ स्क्रिप्ट लिखता। शहर उन्हें लिखे ने नाल कि फलां शहर जाके दुबई में भी आप जाते हैं, ये आप वहां बुर्ज खलीफा पे भी कर सकते हैं, हैं ऐ करना इथों छाला मारनियां, इथों आ करना, मोटरसाइकिल ते फैसल आ रहा, गड्डियां दियां तो ऐ उन्हें चीज लिख दी। मैं कहा मेरे मौला ਉਸਤਾਦ ਜੀ ਮੈਨੂੰ ਫੋਨ ਆਇਆ, ਕਰੈਕਟਰ ਕਹਿੰਦਾ ਅੱਲਾ ਪਾਕ ਨੇ ਖੁਆਇਸ਼ ਪੂਰੀ ਕਰਤੀ, ਮੇਰਾ ਦਾਦਾ ਜੀ ਨਾ ਤੁਹਾਡੇ ਬਹੁਤ ਫੈਨ ਆ ਯਾਰ, ਉਹਦੇ ਨਾਲ ਵੀਡੀਓ ਕਾਲ ਤੇ ਗੱਲ ਕਰ ਲੈ, ਮੈਂ ਤੈਨੂੰ ਇੰਨੀਆਂ ਕੁ ਦੁਆਵਾਂ ਦਿੰਦਾ ਵਾਂ, ਇੰਨੀਆਂ ਕੁ ਦੁਆਵਾਂ ਦਿੰਦਾ, ਮੇਰੇ ਅੱਬੂ ਇੰਨੀਆਂ ਦੁਆਵਾਂ ਦਿੰਦੇ ਕਿ ਸਾਡਾ ਦਾਦਾ ਜੀ ਨਾ ਤੁਹਾਡੇ ਪ੍ਰੋਗਰਾਮ ਵੇਖ ਕੇ ਖੁਸ਼ ਹੁੰਦਾ ਤੇ ਯਾਰ ਤੈਨੂੰ ਬੜਾ ਪਸੰਦ ਕਰਦਾ, ਯਾਰ ਉਹਨੂੰ ਵੀਡੀਓ ਕਾਲ ਤੇ ਗੱਲ ਕਰ ਲੈ। ਮੈਂ ਕਿਹਾ ਯਾਰ ਕੋਈ ਮਸਲਾ ਨਹੀਂ, ਕਰ ਲੈਂਦੇ ਆ। ਮੈਂ ਕਿਹਾ ਕਹਿੰਦਾ ਹੁਣ ਮੈਂ ਨਾ ਟਿਊਸ਼ਨ ਜਾਣਾ, ਅਕੈਡਮੀ ਜਾਣਾ ਤੇ ਮੈਂ ਵਾਪਸੀ ਆ ਕੇ ਨਾ ਸ਼ਾਮ ਨੂੰ ਮੈਂ ਗੱਲ ਕਰਾਂਗਾ। ਮੈਂ ਕਿਹਾ ਠੀਕ ਹੋ ਗਿਆ। ਤੇ ਹੁਣ ਨਾ ਸ਼ਾਮ ਨੂੰ ਉਸਤਾਦ ਜੀ ਉਹਦਾ ਫੇਰ ਫੋਨ ਆਇਆ, ਕਹਿੰਦਾ ਫੈਸਲ ਬਈ ਇਸ ਤਰ੍ਹਾਂ ਹੈ ਕਿ ਮੈਂ ਅਕੈਡਮੀ ਹੋਣਾ ਲੇਟ ਹੋ ਜਾਣਾ ਤੇ ਦਾਦਾ ਜੀ ਨੇ ਵੀ ਸੋ ਜਾਣਾ, ਅਸੀਂ ਸਵੇਰੇ ਗੱਲ ਕਰਾਂਗੇ। ਮੈਂ ਕਿਹਾ ਠੀਕ ਹੈ। ਤੇ ਸਵੇਰੇ ਜਿਹੜਾ ਉਹਦਾ ਫੇਰ ਫੋਨ ਆਇਆ ਮੈਨੂੰ, ਮੈਂ ਕਿਹਾ ਯਾਰ ਮੈਂ ਹੁਣ ਰਿਕਾਰਡਿੰਗ ਤੇ ਹਾਂ। ਕਹਿੰਦਾ ਚਲੋ ਠੀਕ ਹੈ ਤੁਸੀਂ ਰਿਕਾਰਡਿੰਗ ਕਰ ਲਓ ਤੇ ਮੈਂ ਅਕੈਡਮੀ ਚੱਲਣਾ ਤੇ ਮੈਂ ਅਕੈਡਮੀ ਆ ਕੇ ਤੁਹਾਡੀ ਗੱਲ ਕਰਾਵਾਂਗਾ। ਦਾਦਾ ਜੀ ਬੜਾ ਖੁਸ਼ ਹੋਏ, ਦਾਦਾ ਜੀ ਕਹਿੰਦੇ ਗੱਲ ਕਰਾ, ਦਾਦਾ ਜੀ ਕਹਿੰਦੇ ਗੱਲ ਕਰਾ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਯਾਰ ਰਿਕਾਰਡਿੰਗ ਤੋਂ ਬਾਅਦ ਗੱਲ ਕਰਨੀ, ਤੂੰ ਘਰ ਜਦੋਂ ਜਾਏਗਾ। ਕਹਿੰਦਾ ਯਾਰ ਮੈਨੂੰ ਮਾੜੀ ਜੀ ਮਿਸ ਕਾਲ ਕਰ ਦੇਣਾ ਜਦੋਂ ਤੁਸੀਂ ਫ੍ਰੀ ਹੋ। ਤੇ ਮੈਂ ਫ੍ਰੀ ਹੋਇਆ ਸ਼ਾਮ ਨੂੰ, ਮੈਂ ਉਹਨੂੰ ਕਾਲ ਕੀਤੀ ਹੈ ਤੇ ਅੱਗੋਂ ਰੋਣ ਦੀਆਂ ਆਵਾਜ਼ਾਂ ਆਣ ਡਈਆਂ ਨੇ। ਕਿਉਂ? ਕਹਿੰਦਾ ਦਾਦਾ ਮਰ ਗਿਆ, ਮੈਂ ਆਪਣੇ ਦਾਦੇ ਦੀ ਕਹਿੰਦਾ ਖੁਆਇਸ਼ ਨਹੀਂ ਪੂਰੀ ਕੀਤੀ। ਇੱਕ ਮੈਨੂੰ ਵੀ ਬੜੀ ਯਾਰ ਕਸਮ ਹੈ, ਮੈਂ ਫਰੀਦ 4-5 ਦਿਨ ਯਾਰ ਸੁੱਤਾ ਨਹੀਂ। ਮੈਂ ਹੁਣ ਉਹਨੂੰ ਕਹਿ ਰਿਹਾ, ਮੈਂ ਕਿਹਾ ਯਾਰ ਤੇਰੀ ਅਕੈਡਮੀ ਇੰਨੀ ਜ਼ਰੂਰੀ ਸੀ। ਮੈਨੂੰ ਤੇ ਬਾਸ ਨੂੰ ਭਾਈ ਇੱਕ ਫੈਨ ਇੱਥੇ ਚਿੱਬਾ ਰੋਡ ਤੇ ਮਿਲਿਆ, ਕਹਿੰਦਾ ਯਾਰ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ, ਮੇਰੇ ਵਾਲਦ ਸਾਹਿਬ ਵੀ ਬੜੇ ਵੱਡੇ ਫੈਨ ਆ, ਉਹਨਾਂ ਦਾ ਨਾ ਕੋਈ ਲੱਕੜੀ ਦਾ ਕਾਰਖਾਨਾ ਸੀ, ਕਹਿੰਦਾ ਆਓ ਤੁਹਾਨੂੰ ਮੈਂ ਉਹਨਾਂ ਨਾਲ ਮਿਲਾ ਕੇ ਲਿਆਵਾਂ। ਉਹ ਸਾਨੂੰ ਅੰਦਰ ਲੈ ਗਏ ਤੇ ਜਿਹੜਾ ਬਾਬੇ ਦਾ ਕਹਿੰਦੇ ਸੀ ਨਾ ਤੇਰਾ ਫੈਨ, ਉਹ ਸਾਨੂੰ ਸਿੱਧੇ ਮੂੰਹ ਬੁਲਾਣ ਹੀ ਨਹੀਂ ਦਿਆ। ਸਾਨੂੰ ਬੈਠਾ ਗਈ ਹੈ, ਸੁਣਾਓ ਫਿਰ ਠੀਕ? ਕਹਿੰਦੇ ਉਹ ਮੁੰਡਾ ਹੈ ਜਾਨੀ ਦੇ ਅੱਛਾ ਕੱਖ ਨਹੀਂ ਉਹ ਕਰ ਰਹੀ ਹੈ ਵੀ ਕਹਿੰਦਾ ਬੁਜੀ ਉਹੀ ਜਿਨ੍ਹਾਂ ਨੂੰ ਤੁਸੀਂ ਦੇਖਦੇ ਦਾਨਿਸ਼ ਬਾਦ। ਅੱਛਾ ਠੀਕ ਹੈ। ਅੱਛਾ ਆ ਦੋ ਕਹਿੰਦਾ ਠੀਕ ਹੈ। ਮੈਂ ਕਿਹਾ ਯਾਰ ਉਹ ਮੁੰਡਾ ਉਦੋਂ ਹੋਇਆ, ਉਹਦਾ ਸਾਨੂੰ ਵੇਖ ਕੇ ਉਹਨੂੰ ਚਾਅ ਚੜੇ ਹੈ ਦਾਨਿਸ਼ ਬਾਦ ਮਿਲ ਗਏ ਤੇ ਉਹ ਬਾਬਾ ਤਵੱਜੋ ਹੀ ਨਹੀਂ ਦਿੰਦਾ। ਇੱਕ ਮੈਨੂੰ ਭਾਈ ਪਾਨਾਂ ਵਾਲੀ ਦੁਕਾਨ ਤੇ ਮਿਲਿਆ, ਏਦਾਂ ਨਾ ਅਸੀਂ ਜਾ ਰਹੇ ਆ ਤੇ ਏਦਾਂ ਉਹਨੇ ਮੋਬਾਈਲ ਫੜਿਆ, ਮੈਨੂੰ ਕਹਿੰਦਾ ਉਹ ਰਿਹਾ ਏ ਏਦਾਂ ਹੀ ਬਿਲਕੁਲ। ਮੈਂ ਉਹ ਚੰਗਾ ਭਾਈ, ਸਿਹਤ ਵੀ ਚੰਗੀ, ਮੂੰਹ ਵੀ ਚੰਗਾ, ਉਰਿਆ ਮੈਂ ਉਹਦੇ ਲੱਗ ਗਿਆ, ਜਾਨੀ ਦਾ ਨੰਬਰ ਦੇ ਸਿੱਧਾ ਹੀ ਡਰਾਈਵਰ ਕਹਿੰਦਾ ਜਾਨੀ ਦਾ ਨੰਬਰ। ਮੈਂ ਕਿਹਾ ਭੈਣ ਉਹ ਮੇਰੇ ਕੋਲ ਨਹੀਂ ਆ, ਉੱਧਰੋਂ ਸਾਨੂੰ ਕਾਲ ਹੀ ਆਉਂਦੀ, ਅਸੀਂ ਚਲੇ ਜਾਈਏ। ਉਦਾਂ ਹੀ ਤੁਹਾਨੂੰ ਮੂੰਹ ਹੀ ਨਹੀਂ ਲਾਉਂਦਾ ਉਹ। यार हर बंदे को ना अपनी एक सेंस आ, हर बंदे को अपनी एक लॉजिक आ। ਇੱਕ ਭਾਈ ਨੂੰ ਵਿਆਹ ਤੇ ਅਸੀਂ ਗਏ ਬਰਾਤ ਨਾਲ ਤੇ ਨਾ ਜਾ ਕੇ ਖਾਣਾ ਖੂਣਾ ਖਾ ਕੇ ਤੇ ਬੋਤਲਾਂ ਪੀਂਦੇ, ਇੱਕ ਬੰਦਾ ਆਇਆ ਤੇ ਇਹਨੂੰ ਚੁੱਕ ਕੇ ਮੋਢਿਆਂ ਤੇ ਲੈ ਗਿਆ ਇਹਨੂੰ। ਹਾਂਜੀ ਅਸੀਂ ਨਾ ਭੈਣ ਪਾਨਾਂ ਵਾਲੀ ਦੁਕਾਨ ਤੇ ਧੂਲਾ ਵੀ ਨਾਲ ਹੀ ਹੁੰਦਾ ਨਾ, ਖਾਣਾ ਖਾ ਕੇ ਉਹ ਕਹਿੰਦੇ ਚੱਲ ਆ ਯਾਰ ਤੇ ਫੜਾ ਕੇ ਲਿਆਣਾ। ਉਹ ਭਾਈ ਪਾਨਾਂ ਵਾਲੀ ਦੁਕਾਨ ਤੇ ਬੋਤਲਾਂ ਪੀਣੇ, ਵਿੱਚੋਂ ਮੁੰਡੇ ਖੜੇ, ਇੱਕ ਜਣਾ ਆਇਆ ਮੁੰਡਾ ਸ਼ੋਖਾ ਜਿਹਾ ਹੈ, ਢਾਰੀ ਸੀ, ਉਹਨੇ ਭਾਈ ਮੈਨੂੰ ਲੱਤਾਂ ਤੋਂ ਚੁੱਕਿਆ ਤੇ ਮੈਨੂੰ ਚਿੱਕਰ 'ਚ ਲੈ ਕੇ ਖਲੋ ਗਿਆ। ਮੈਂ ਕਿਹਾ ਯਾਰ ਮੈਨੂੰ ਥੱਲੇ ਲਾ, ਇਹ ਕੀ ਕੰਮ ਕਰਨ ਆ ਤੂੰ? ਕਹਿੰਦਾ ਖੁਦਾ ਦੀ ਕਸਮ ਹੈ ਮੈਂ ਤੇਰਾ ਬਹੁਤ ਵੱਡਾ ਫੈਨ ਆ। ਤੇ ਮੈਂ ਕਿਹਾ ਮੈਨੂੰ ਥੱਲੇ ਦੇ ਲਾ, ਥੱਲੇ ਨਹੀਂ ਮੈਨੂੰ ਚੁੱਕਿਆ। ਹਾਂ ਮੈਨੂੰ ਚੁੱਕਿਆ ਕਾਰ ਨਿਆਣਿਆਂ ਨੂੰ, ਖੁਦਾ ਦੀ ਕਸਮ ਹੈ ਮੈਂ ਤੇਰਾ ਬਹੁਤ ਵੱਡਾ ਹਾਂ ਕਹਿੰਦਾ ਮੈਂ ਬਹੁਤ ਵੱਡਾ। ਮੈਂ ਕਿਹਾ ਯਾਰ ਫੈਨ ਵੀ ਕਤਲ ਹੋ ਜਾਂਦੇ ਆ, ਇੱਥੇ ਮੈਨੂੰ ਥੱਲੇ ਲਾ ਲੈ, ਤੇਰੀ ਮਿਹਰਬਾਨੀ। ਉਹ ਭਾਈ ਮੈਨੂੰ ਫੜਿਆ, ਮੈਨੂੰ ਥੱਲੇ ਉਹਨੇ ਫੜਿਆ, ਮੈਡੀਕਲ ਸਟੋਰ 'ਚ ਬਣ ਗਿਆ, ਕਹਿੰਦਾ ਪੈਲਸਨ ਤੇ ਕਾਪੀ ਦਿਓ ਦਾਨਿਸ਼ ਬਾਜ਼ ਆ ਵੇਖੋ, ਆ ਵੇਖੋ ਨੰਬਰ। ਉਹ ਕਹਿੰਦੇ ਕਾਪੀ ਪੈਲਸਨ, ਕਹਿੰਦਾ ਇਹਨਾਂ ਦਾ ਨੰਬਰ ਲੈਣਾ। ਮੈਂ ਉਹਨੂੰ ਭਾਈ ਨੰਬਰ ਗਲਤੀ ਲਿਖਿਆ, ਚਲਾ ਗਿਆ। 5 ਮਿੰਟ ਲੰਘੇ, ਇੱਕ ਵਿੱਚੋਂ ਨਾ ਮੁੰਡਾ ਹੱਸੀ ਆਵੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਕੀ ਹੋਇਆ?
ਉਹ ਕਹਿੰਦਾ ਉਹ ਵਾਲ ਵੇਚਣ ਵਾਲਾ ਸੀ, ਉਹ ਭਾਈ ਵਾਲ ਵੀ ਮੋਟਰਸਾਈਕਲ ਤੇ ਇਕੱਠੇ ਕਰ, ਉਹ ਗੱਡੀ ਨਾ ਕਿਤੇ ਹੋਰ ਹੀ ਲਾ ਕੇ ਆਇਆ ਵੀ ਮੇਰੀ ਵੀ ਇਨਸਲਟ ਹੋਈ, ਇਦਾਂ ਇਹਨੇ ਮੂੰਹ ਨਹੀਂ ਲਾਣਾ ਵਾਲ ਆਣਾ ਸੀ। ਤੇ ਜਾਂਦਾ ਮੈਨੂੰ ਕਰਨ ਦੇ ਵਾਲ ਅੱਛਾ ਕੈਸਾ ਵੀਡੀਓ ਹੈਗੀ ਕਿ ਉਹਨੂੰ ਚੁੱਕਿਆ ਵਾ, ਚੁੱਕ ਕੇ ਚਿੱਕੜ ਦੇ ਵਿੱਚ ਖਲੋ ਗਿਆ। ਸਾਡੇ ਕੋਲੋਂ ਤੇ ਲੈ ਗਿਆ ਜੀ। ਇਹਨੇ ਕਿਹਾ ਥੱਲੇ ਲਾ ਤੇ ਕਹਿੰਦਾ ਖੁਦਾ ਦੀ ਕਸਮ ਮੈਂ ਤੇਰਾ ਬਹੁਤ ਵੱਡਾ ਫੈਨ। ਮੈਂ ਖਿੱਚ ਕੇ ਉਹਨੂੰ ਕਿਹਾ, ਮੈਂ ਕਿਹਾ ਫੈਨ ਵੀ ਕਤਲ ਹੋ ਜਾਂਦੇ ਹੁੰਦੇ ਨੇ। ਫੈਨਾਂ ਦੇ ਹੱਥੋਂ ਵੀ ਕਤਲ ਹੋ ਜਾਂਦਾ ਹੈ। ਉਹ ਭਾਈ ਉਹ ਢੇਠਾ ਹੀ ਸੀ, ਅੱਲਾ ਮਾਫ ਕਰੇ ਕਹਿੰਦਾ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਇਨਸ਼ਾਅੱਲਾ ਤਾਲਾ ਜਿੰਨੀ ਦੇਰ ਆਪਣੀ ਜ਼ਿੰਦਗੀ ਹੈ ਉਨੀ ਦੇਰ ਆਪਣਾ ਸਾਥ ਰਹੇਗਾ। ਔਰ ਤੁਹਾਡਾ ਫਿਰ ਅਗਲੇ ਪ੍ਰੋਗਰਾਮ 'ਚ ਮੁਲਾਕਾਤ ਹੋਏਗੀ। ਲਵ ਯੂ, ਥੈਂਕ ਯੂ, ਅੱਲਾ ਹਾਫਿਜ਼।